ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम अदाबर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 11 दसंबर 2019 28 मगर नानक शाही संमत 551 का दिन है। तो डॉक्टर साहब प्रोग्राम शुरू करने तो पहला असीं हमेशा तरह अपने दर्शकों ते ਸਰੋਤਿਆਂ ਨੂੰ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫੇਅਰ ਕੇਬਲ ਇਨ ਕੈਨੇਡਾ, roku, jadoo box, shava, facebook, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ, ਕੀ ਰਾਏ ਹੈ? ਦੇਖੋ, ਅਸਲ ਮੁੱਦੇ ਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਇੱਕ ਨਵਾਂ ਦੇਸ਼ ਜਿਹੜਾ ਕਿ ਅੱਜ ਦੁਨੀਆ ਦੇ ਨਕਸ਼ੇ ਤੇ ਉਭਰਨ ਵੱਲ ਆਲਮੋਸਟ ਫਾਈਨਲ ਸਟੇਜ ਤੇ ਪਹੁੰਚ ਗਿਆ ਹੈ ਜੀ, ਉਹਨਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੇ। ਇਸ ਆਈਲੈਂਡ ਨੇ ਸਾਊਥ ਪੈਸੀਫਿਕ ਸੀ ਦੇ ਵਿੱਚ ਛੋਟੇ ਛੋਟੇ ਜਿਨ੍ਹਾਂ ਦਾ ਕੁੱਲ ਮਿਲਾ ਕੇ ਨਾਂ ਜਿਹੜਾ ਉਹਨਾਂ ਨੇ ਬੋਗਨਵਿਲੇ ਆਪਣੇ ਮੁਲਕ ਦਾ ਰੱਖਿਆ ਜੀ। ਔਰ ਜਦੋਂ ਮੈਂ ਬੋਗਨਵਿਲੇ ਨਾਂ ਵੀ ਪੜ੍ਹਿਆ ਮੈਨੂੰ ਸੋਹਣੇ ਫੁੱਲ ਯਾਦ ਆਏ ਜਿਹੜੇ ਬੋਗਨਵਿਲੇ ਦੇ ਬਹੁਤ ਸਾਰੇ ਘਰਾਂ 'ਚ, ਔਰ ਜਦੋਂ ਪਤਝੜ ਜਾਂ ਦੂਜੀ ਵੀ ਆ ਜਾਏ ਤਾਂ ਸੋਹਣੇ ਜਿਹੇ ਫੁੱਲ ਲਾਲ ਲਾਲ ਔਰ ਪੂਰਾ ਉਹ ਘਰਾਂ ਦੀਆਂ ਵਿੰਡੋਜ਼ ਦੇ ਉੱਤੇ ਔਰ ਗੇਟਸ ਦੇ ਉੱਤੇ ਕਾਫੀ ਫੈਲਦੀ ਵੀ ਔਰ ਬਹੁਤ ਸੋਹਣੇ ਫੁੱਲ ਹੁੰਦੇ ਨੇ ਜੀ। ਔਰ ਇਹ ਕਲਸਟਰ ਹੈ ਉਹਨਾਂ ਆਈਲੈਂਡਸ ਦਾ ਜਿਨ੍ਹਾਂ ਨੂੰ ਅਸੀਂ ਦੀਪ ਕਹਿੰਦੇ ਹਾਂ, ਆਈਲੈਂਡਸ। ਬਿਲਕੁਲ। ਔਰ ਜ਼ਾਹਰਾ ਤੌਰ ਤੇ ਇਹਨਾਂ ਦੇ ਉੱਤੇ ਜਿਹੜਾ ਇੱਕ ਮੁਲਕ ਪਪੂਆ ਨਿਊ ਗਿਨੀ ਜਿਹਦਾ ਨਾਂ ਹੈ ਉਹਨਾਂ ਦਾ ਕਬਜ਼ਾ ਸੀ ਕਾਫੀ ਦੇਰ ਤੋਂ। ਔਰ ਉੱਥੇ ਸਿਵਲ ਵਾਰ ਚੱਲਦੀ ਰਹੀ, ਜਿਹੜੀ ਸਿਵਲ ਵਾਰ ਜਿਹੜੀ ਹੈ 1990 ਦੇ ਵਿੱਚ ਵੀ ਔਰ 2000 ਤੱਕ ਉੱਥੇ ਜਿਹੜੇ ਨੇ ਹਜ਼ਾਰਾਂ ਲੋਕ ਮਾਰੇ ਗਏ ਕਿਉਂਕਿ ਇਹ ਬੋਗਨਵਿਲੇ ਦੇ ਜਿਹੜੇ ਆਈਲੈਂਡ ਨੇ ਇਹ ਉਹਦੇ ਤੋਂ ਆਜ਼ਾਦ ਹੋਣਾ ਚਾਹੁੰਦੇ ਸੀ ਨਿਊ ਪਪੂਆ ਗਿਨੀਆ ਤੋਂ ਜੀ। ਔਰ ਉਹਨਾਂ ਨੇ 2001 ਦੇ ਵਿੱਚ ਜਿਹੜਾ ਨਿਊ ਪਪੂਆ ਗਿਨੀ ਰਜੀਮ ਹੈ ਉਹਨਾਂ ਨੇ ਇਹਨਾਂ ਦੇ ਨਾਲ ਇੱਕ ਐਗਰੀਮੈਂਟ ਕੀਤਾ ਹੈ ਕਿ ਅਸੀਂ ਤੁਹਾਡੇ ਇਹਨਾਂ ਆਈਲੈਂਡਸ ਦੇ ਵਿੱਚ ਰੈਫਰੈਂਡਮ ਕਰਵਾ ਦੇਵਾਂਗੇ ਔਰ ਜੋ ਵੀ ਲੋਕ ਫੈਸਲਾ ਕਰਨਗੇ ਉਹ ਅਸੀਂ ਮੰਨਾਂਗੇ, ਸਾਡੀ ਪਾਰਲੀਮੈਂਟ ਨੂੰ ਰੈਟੀਫਾਈ ਕਰੇਗੀ। ਇਨ ਦਾ ਮੀਨ ਟਾਈਮ ਜਦੋਂ ਇਹ ਐਗਰੀਮੈਂਟ 2001 ਚ ਕੀਤਾ ਉਹਨਾਂ ਨੇ ਉਹਨਾਂ ਦੀ ਆਪਣੀ ਪਾਰਲੀਮੈਂਟ, ਆਪਣਾ ਪ੍ਰੈਜ਼ੀਡੈਂਟ ਜਿਹਨੂੰ ਤੁਸੀਂ ਲਿਮਿਟਿਡ ਆਟੋਨਮੀ ਕਹਿ ਸਕਦੇ ਹੋ, ਉਹ ਉਹਨਾਂ ਨੂੰ ਦੇ ਦਿੱਤੀ ਜੀ। ਔਰ 2 ਦਿਨ ਪਹਿਲਾਂ ਹੀ ਉੱਥੇ ਰੈਫਰੈਂਡਮ ਹੋਇਆ ਜਿਹਦੇ 'ਚ 1,80,000 ਤੋਂ, ਕਿਉਂਕਿ ਛੋਟੇ ਛੋਟੇ ਆਈਲੈਂਡ ਨੇ, ਬਹੁਤੀਆਂ ਆਬਾਦੀਆਂ ਨਹੀਂ ਨੇ ਇਹਨਾਂ ਥਾਵਾਂ ਦੇ ਉੱਤੇ, ਔਰ 1,81,000 ਦੇ ਕਰੀਬ ਲੋਕਾਂ ਨੇ ਜਿਹੜਾ ਇਸ ਦੇ ਹੱਕ 'ਚ ਵੋਟ ਪਾਈ ਕਿ ਅਸੀਂ ਜਿਹੜਾ ਬੋਗਨਵਿਲੇ ਨੂੰ ਅੱਡ ਮੁਲਕ ਚਾਹੁੰਦੇ। ਔਰ 2% ਲੋਕਾਂ ਨੇ ਵੋਟਾਂ ਪਾਈਆਂ ਕਿ ਅਸੀਂ ਨਿਊ ਪਾਪੂਆ ਗਿਨੀ ਦਾ ਹੀ ਹਿੱਸਾ ਰਹਿਣਾ ਚਾਹੁੰਦੇ। ਸੋ ਇਹ ਕਲੀਅਰ ਵਿਕਟਰੀ ਹੈ। ਔਰ ਹੁਣ ਨੈਕਸਟ ਸਟੈਪ ਜਿਹੜਾ ਉਹਨਾਂ ਦੀ ਪਾਰਲੀਮੈਂਟ ਨੇ, ਕਿਉਂਕਿ ਆਲਰੇਡੀ ਉਹਨਾਂ ਨੇ ਉਸ ਸਮਝੌਤੇ ਦੇ ਵਿੱਚ ਮੰਨਿਆ ਸੀ ਕਿ ਵੀ ਜਦੋਂ ਠੀਕ ਮਾਕੂਲ ਟਾਈਮ ਹੋਏਗਾ ਅਸੀਂ ਉੱਥੇ ਰੈਫਰੈਂਡਮ ਕਰਵਾਵਾਂਗੇ। ਸੋ ਉਹਨਾਂ ਨੇ ਹੀ ਸੁਪਰਵਾਈਜ਼ ਕੀਤਾ। ਸੋ ਵੰਸ ਉਹਨਾਂ ਦੀ ਪਾਰਲੀਮੈਂਟ ਰੈਟੀਫਾਈ ਕਰਦੀ ਹੈ ਫਿਰ ਜਿਹੜੇ ਦੁਨੀਆ ਦੇ 193 ਦੇਸ਼ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ ਉਹਨਾਂ ਦੇ ਵਿੱਚ ਇਹ 194 ਵੀ ਜੁੜ ਜਾਏਗਾ। ਸੋ ਮੈਂ ਇਹ ਸਮਝਦਾ ਹਾਂ ਵੀ ਇਹ ਬਹੁਤ ਸਾਰੇ ਆਪਣੇ ਲੋਕ ਜਿਨ੍ਹਾਂ ਨੂੰ ਪੜ੍ਹਨ ਲਿਖਣ ਦਾ ਸ਼ੌਕ ਨਹੀਂ ਹੈ ਉਹਨਾਂ ਦੇ ਲਈ ਜਦੋਂ ਮੁਲਕ ਜਾਂ ਦੇਸ਼ ਦੀ ਗੱਲ ਸੁਣਦੇ ਨੇ ਤਾਂ ਉਹਨਾਂ ਦੇ ਲਈ 47 ਹੁੰਦਾ ਕਿ ਜੀ ਸਿਵਲ ਵਾਰ ਤੇ ਜੰਗ ਤੇ ਫਲਾਣਾ ਤੇ ਢਿਮਕਾ ਜਾਂ ਕਿਸੇ ਹੋਰ ਨੇ ਆ ਕੇ ਕਰਨਾ ਹੁੰਦਾ। ਉਹ ਭੁੱਲ ਜਾਂਦੇ ਨੇ
ਕਿ ਇਹ ਇਕੱਲਾ ਇਹੀ ਨਹੀਂ ਹੈ ਕਿ ਕੈਨੇਡਾ ਦੇ ਵਿੱਚ ਕਿਊਬੈਕ ਜਿਨ੍ਹਾਂ ਦੀ ਪੋਲੀਟੀਕਲ ਪਾਰਟੀ ਹੈ ਬਲੌਕ ਕਿਊਬੈਕੋਇਸ, ਜੀ ਇਹਨਾਂ ਨੂੰ ਹੁਣ ਐਤਕੀ ਚੰਗੀਆਂ ਸੀਟਾਂ ਮਿਲੀਆਂ ਨੇ। ਇੱਕ ਸਟੇਜ ਤੇ ਤੋਂ ਮੇਨ ਆਪੋਜੀਸ਼ਨ ਪਾਰਟੀ ਸੀ ਕੈਨੇਡਾ ਦੀ, ਔਰ ਕਿਊਬੈਕ ਦੇ ਵਿੱਚ 2 ਵਾਰ ਰੈਫਰੈਂਡਮ ਹੋਇਆ, 1980 ਦੇ ਵਿੱਚ ਵੀ ਔਰ 1995 ਵਿੱਚ ਵੀ, ਔਰ ਉਹ ਕੈਨੇਡੀਅਨ ਗਵਰਨਮੈਂਟ ਨੇ ਕਰਵਾਇਆ ਫੈਡਰਲ ਲੈਵਲ ਤੇ। ਇਸੇ ਤਰ੍ਹਾਂ ਸਕਾਟਲੈਂਡ ਦੇ ਵਿੱਚ ਅਸੀਂ 2-3 ਸਾਲ ਪਹਿਲਾਂ ਦੇਖਿਆ ਕਿ ਜਿਹੜਾ 400 ਸਾਲ ਤੋਂ ਬ੍ਰਿਟਨ, ਗ੍ਰੇਟ ਬ੍ਰਿਟਨ ਜਿਹਨੂੰ ਕਹਿੰਦੇ ਨੇ, ਉਹਨਾਂ ਦਾ ਹਿੱਸਾ ਹੈ, ਉੱਥੇ ਵੀ ਰੈਫਰੈਂਡਮ ਹੋਇਆ। ਜੀ ਇਸੇ ਤਰ੍ਹਾਂ ਈਵਨ ਏਸ਼ੀਆ ਦੇ ਵਿੱਚ ਇੰਡੋਨੇਸ਼ੀਆ ਤਾਂ ਮੂਨ ਦੇ ਉੱਤੇ ਨਹੀਂ ਹੈ, ਜੇ ਈਸਟ ਤੈਮੂਰ 1990 ਦੇ ਵਿੱਚ ਜਿਹੜਾ ਆਈਲੈਂਡ ਇੰਡੋਨੇਸ਼ੀਆ ਦੇ ਕਬਜ਼ੇ ਸੀ, ਉੱਥੇ ਯੂਨਾਈਟਿਡ ਨੇਸ਼ਨਸ ਨੇ ਕਰਵਾਇਆ। ਬਿਲਕੁਲ। ਔਰ ਮੈਨੂੰ ਯਾਦ ਹੈ ਇੱਥੇ ਸਾਡੇ ਵੀ ਮਿੱਤਰ ਸਨ, ਅਬਦੁਲ ਮਾਰਕਰ ਪਾਕਿਸਤਾਨ ਦੇ ਐਂਬੈਸਡਰ ਵੀ ਰਹੇ ਉਹ ਯੂਐਨ ਦੇ ਵਿੱਚ ਲੰਬਾ ਵਕਤ, ਉਹ ਆਬਜ਼ਰਵਰ ਸੀ ਯੂਐਨ ਦੇ ਜਦੋਂ ਈਸਟ ਤੈਮੂਰ ਦੇ ਵਿੱਚ ਹੋਇਆ। ਔਰ ਕੋਸੋਵੋ, ਦੂਸਰੀਆਂ ਕਿੰਨੀਆਂ ਉਦਾਹਰਨਾਂ ਨੇ। ਸੋ 2019 ਐਂਡ ਦੇ ਵਿੱਚ ਜੇ ਇਹ ਜਿਹੜਾ ਬੋਗਨਵਿਲੇ ਇੱਕ ਮੁਲਕ ਬਣ ਸਕਦਾ ਹੈ 2 ਲੱਖ ਲੋਕਾਂ ਦੀ ਵੋਟਾਂ ਦੇ ਨਾਲ, ਜੀ ਤੇ ਫਿਰ ਖਾਲਿਸਤਾਨ ਜਿਹਦੀ ਜੇ ਤੁਸੀਂ ਕੁੱਲ ਮਿਲਾ ਕੇ ਉਹਦਾ ਰਕਬਾ ਵੀ ਦੇਖੋ, ਆਬਾਦੀ ਦੇਖੋ, 30 ਮਿਲੀਅਨ ਦੇ ਨੇੜੇ ਤੇੜੇ ਅਸੀਂ ਜਿਹੜਾ ਉਸ ਖਿੱਤੇ ਦੇ ਵਿੱਚ ਹੈ। ਆਲਰੇਡੀ ਇੱਕ ਨੇਸ਼ਨ ਸੀ, 5 ਮਿਲੀਅਨ ਸਿੱਖ ਬਾਹਰ ਬੈਠੇ, ਸੋ ਸਾਡਾ ਕਿਉਂ ਨਹੀਂ ਹੱਕ ਬਣਦਾ ਜੀ ਜਾਂ ਅਸੀਂ ਕਿਉਂ ਇਸ ਸਾਰੇ ਤੋਂ ਘਬਰਾਉਂਦੇ ਹਾਂ। ਸੋ ਮੈਂ ਸਮਝਦਾ ਹਾਂ ਵੀ ਇਹ ਬੋਗਨਵਿਲੇ ਦੇ ਲੋਕ ਵਧਾਈ ਦੇ ਹੱਕਦਾਰ ਨੇ ਕਿ ਜਿਨ੍ਹਾਂ ਨੇ ਲੰਬਾ ਵਕਤ ਸਫ਼ਰ ਵੀ ਕੀਤਾ, ਲੇਕਿਨ ਇਵੈਂਚੁਅਲੀ ਉਹ ਆਪਣੀ ਆਜ਼ਾਦੀ ਦੇ ਖਾਬ ਦੇ ਨੇੜੇ ਆਏ ਨੇ। ਜੀ ਜਿਹੜਾ ਟੌਪਿਕ ਹੈ ਇਹ ਥੋੜਾ ਜਿਹਾ ਪੇਚੀਦਾ ਵੀ ਹੈ, ਥੋੜਾ ਜਿਹਾ ਜਿਹਨੂੰ ਕਹਿੰਦੇ ਨੇ ਕਿ ਵੀ ਉਹ ਕੀ ਉਹਨਾਂ ਨੂੰ ਕਹਿੰਦੇ ਨੇ, ਖੰਭਾਂ ਨੂੰ ਹਿਲਾਉਣ ਵਾਲਾ ਵੀ ਹੈ, ਫੈਦਰਸ ਨੂੰ ਰਫਲ ਕਰਨ ਵਾਲਾ, ਰਫਲਿੰਗ ਦਾ ਫੈਦਰਸ, ਜੀ ਲੇਕਿਨ ਇਹ ਜ਼ਰੂਰੀ ਵੀ ਹੈ। ਔਰ ਬਹੁਤ ਸਾਰਿਆਂ ਨੇ ਸਾਨੂੰ ਇਹ ਲਿਖਿਆ ਕਿਹਾ ਕਿ ਵੀ ਤੁਸੀਂ ਇਸ ਦੇ ਉੱਤੇ ਗੱਲ ਕਰੋ, ਪੂਰਾ ਇੱਕ ਸੈਗਮੈਂਟ। ਹਾਲਾਂ ਅਸੀਂ ਪਾਸਿੰਗ ਰੈਫਰੈਂਸ ਦੇ ਵਿੱਚ ਤਾਂ ਉਹਨਾਂ ਦਾ ਜ਼ਿਕਰ ਜ਼ਰੂਰ ਕਰਦੇ ਹਾਂ ਜਿਨ੍ਹਾਂ ਨੇ ਇਸ ਮੰਜ਼ਿਲ ਵੱਲ, ਖਾਲਿਸਤਾਨ ਦੀ ਮੰਜ਼ਿਲ ਵੱਲ ਕਦਮ ਵਧਾਏ, ਪਰ ਕੁਛ ਦੇ ਕਦਮ ਰੁਕ ਗਏ, ਕੁਛ ਦੇ ਪਿੱਛੇ ਪਰਤੇ, ਕੁਛ ਵਾਪਸ ਜਾ ਕੇ ਭਾਰਤ ਦੀ ਜਿਹੜਾ ਉਹ ਗੋਦ ਦੇ ਵਿੱਚ ਬੈਠ ਗਏ। ਜੀ ਪਰ ਮੇਰੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਇਸ ਕਿਸਮ ਦਾ ਵੀ ਕਿਸੇ ਨੂੰ ਨਾ ਲੱਗੇ ਕਿ ਅਸੀਂ ਕਿਸੇ ਦੇ ਪਰਸਨ ਦੇ ਉੱਤੇ ਖਾਮਖਾ ਤਨਕੀਦ ਕਰਦੇ ਹਾਂ, ਪਰ ਜਦੋਂ ਸਵਾਲ ਕੌਮੀ ਵਕਾਰ ਦਾ ਹੁੰਦਾ ਹੈ, ਕੌਮ ਦੇ ਨਿਸ਼ਾਨੇ ਦਾ ਹੁੰਦਾ ਹੈ, ਔਰ ਹਕੂਮਤਾਂ ਇਸ ਕਿਸਮ ਦੇ ਮੁੱਦਿਆਂ ਨੂੰ ਇਸਤੇਮਾਲ ਕਰਦੀਆਂ ਨੇ ਸਿੱਖਾਂ 'ਚ, ਕੌਮ ਦੇ ਵਿੱਚ ਕਨਫਿਊਜ਼ਨ ਪੈਦਾ ਕਰਨ ਲਈ ਜਾਂ ਇੱਕ ਬੇਦਿਲੀ ਪੈਦਾ ਕਰਨ ਲਈ ਕਿ ਦੇਖੋ ਜੀ ਵੱਡੇ ਵੱਡੇ ਖਾਲਿਸਤਾਨੀ ਜਿਹੜੇ ਨੇ, ਜਿਉਂ ਹੀ ਉਹਨਾਂ ਨੂੰ ਲੱਗਾ ਵੀ ਹੁਣ ਕੁਝ ਨਹੀਂ ਹੈ, ਉਹ ਵਾਪਸ ਆ ਗਏ। ਇਸ ਦੇ ਲਈ ਉਹਨਾਂ ਨੇ ਬਲੈਕ ਲਿਸਟਾਂ ਦੀ ਇੱਕ ਚੰਗੀ ਸਮੋਕ ਸਕਰੀਨ ਰੱਖੀ ਹੋਈ ਹੈ ਇੰਡੀਅਨ ਗਵਰਨਮੈਂਟ ਨੇ। ਜੀ 2-3 ਸਾਲ ਬਾਅਦ ਉਸ ਸਮੋਕ ਸਕਰੀਨ ਚੋਂ ਧੂਆਂ ਕੱਢਦੇ ਨੇ ਤੇ ਉਹ ਕਹਿਣਗੇ ਜੀ ਇੰਨੇ ਸੀ, ਹੁਣ ਇੰਨੇ ਸਾਰੇ, ਪਰ ਕਦੇ ਵੀ ਉਹ ਲਿਸਟ ਜਾਰੀ ਨਹੀਂ ਹੋਈ। ਇੱਕ ਵਾਰ ਜ਼ਰੂਰ ਉਹਨਾਂ ਨੇ ਅੱਜ ਤੋਂ 8-10 ਸਾਲ ਪਹਿਲਾਂ, ਜਿਹਦੇ 'ਚ 172 ਦੇ ਕਰੀਬ ਨਾਂ ਸੀ ਕਿ ਜੀ ਇਹ ਬਲੈਕ ਲਿਸਟ ਹੈ, ਉਹਦੇ 'ਚ ਸਾਨੂੰ ਵੀ ਆਨਰ ਮਿਲਿਆ ਸੀ, ਲੇਕਿਨ ਉਹਦੇ ਤੋਂ ਬਾਅਦ ਇਹ ਤਾਂ ਹੁੰਦਾ ਰਿਹਾ ਕਿ ਜੀ ਇੰਨੇ ਕੱਢ ਤੇ ਹੁਣ ਹੋਇਆ ਜੀ ਸਾਰੇ ਕੱਢ ਤੇ ਸਿਰਫ 2 ਰਹਿ ਗਏ। ਔਰ ਇਹ ਜੈਨੂਇਨ ਸਵਾਲ ਹਰ ਇੱਕ ਨੇ ਪੁੱਛਿਆ ਕਿ ਜੀ ਪਹਿਲਾਂ ਤਾਂ ਇਹ ਦੱਸੋ ਕਿ ਵੀ ਹੈ ਕਿੰਨੇ ਸੀ ਜਿਹੜੇ ਤੁਸੀਂ ਕੱਢੇ, ਤੇ ਫਿਰ ਜਿਹੜੇ 2 ਰਹਿ ਗਏ ਉਹਨਾਂ ਦਾ ਵੀ ਦੱਸ ਦਿਓ ਵੀ ਉਹ 2 ਜਿਹੜੇ ਨੇ ਕਿਉਂ ਰਹਿ ਗਏ। ਹਾਲਾਂਕਿ ਹਕੀਕਤ ਇਹ ਹੈ ਕਿ ਹਰ ਸਾਲ ਹਜ਼ਾਰਾਂ ਨਵੇਂ ਨਾਂ ਜਿਹੜੇ ਨੇ ਉਸ ਦੇ ਵਿੱਚ ਸ਼ਾਮਲ ਹੁੰਦੇ ਆ, ਔਰ ਇਹਨਾਂ ਦੀ ਤੁਸੀਂ ਜੇ ਪਾਸਪੋਰਟ ਦੇਣ ਲੈਣ ਵੇਲੇ ਜਾਂ ਵੀਜ਼ਾ ਦੇਣ ਲੈਣ ਵੇਲੇ ਕਰਪਸ਼ਨ ਔਰ ਦਲਾਲਾਂ ਦਾ ਦੇਖੋ ਤੇ ਫੌਜ ਹੈ ਹਰ ਇੱਕ ਨੂੰ, ਹਰ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਦੇ ਕੌਂਸੂਲੇਟ ਨੇ ਦੁਨੀਆ ਭਰ 'ਚ ਇਹੀ ਕੰਮ ਕਰਦੇ ਨੇ। ਲੇਕਿਨ ਪਿਛਲੇ ਦਿਨਾਂ 'ਚ ਕਿਉਂਕਿ ਇਹ ਇੱਕ ਅਟੈਂਪਟ ਕਾਫੀ ਦੇਰ ਤੋਂ ਚੱਲ ਰਿਹਾ ਸੀ, ਔਰ ਮੈਂ ਇਹਦੇ 'ਚ ਜਦੋਂ ਹੁਣ ਮੈਂ ਇਸ ਟੌਪਿਕ ਦੇ ਉੱਤੇ ਖੁੱਲ੍ਹ ਕੇ ਗੱਲ ਕਰ ਰਿਹਾ, ਮੈਂ 2-3 ਕੈਟਾਗਰੀਜ਼ ਦੇ ਵਿੱਚ ਰੱਖਾਂਗਾ ਇਸ ਸਾਰੀ ਡਿਸਕਸ਼ਨ ਨੂੰ। ਪਹਿਲਾ ਤਾਂ ਅਕਸਰ ਜਿਹਦੀ ਗੱਲ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ 'ਚ ਕੀਤੀ ਹੈ, ਔਰ ਅਸੀਂ ਵੀ ਕਈ ਵਾਰ ਉਦਾਹਰਣ ਦੇ ਤੌਰ ਤੇ ਜ਼ਿਕਰ ਕਰਦੇ ਹਾਂ, ਕੋਇਲ ਤੇ ਕਾਂ ਦਾ ਜਿਹੜਾ ਉਹ ਸਾਰਾ ਪਾਰਟ ਹੈ ਕਿ ਉਹਨਾਂ ਨੇ ਆਪਣੀ ਨਸਲ ਕਿਵੇਂ ਵਧਾਣੀ ਹੈ। ਔਰ ਜਿਹੜਾ ਕੌਣੀ ਲਈ ਕੀ ਲਫ਼ਜ਼ ਸੀ ਜਿਹੜਾ ਉਹਨਾਂ ਨੇ ਬਿਲ ਬਤੌਰੀ, ਹੁਣ ਮੈਂ ਕੌਣੀ ਵੀ ਇਸਤੇਮਾਲ ਕਰਾਂਗਾ, ਬਿਲ ਬਤੌਰੀ ਵੀ ਕਰਨਾ।
ਇਹ ਅਕਸਰ ਕਿਹਾ ਜਾਂਦਾ ਹੈ ਜਾਂ ਮੰਨਿਆ ਜਾਂਦਾ ਹੈ ਕਿ ਕਿਉਂਕਿ ਕਾਂ ਜਿਹੜਾ ਹੈ, ਕਾਂ ਜਾਂ ਬਿਲ ਬਤੌਰੀ, ਉਹ ਕੋਇਲ ਦੇ ਅੰਡੇ ਖਾ ਜਾਂਦੇ ਨੇ, ਤੇ ਇਸ ਲਈ ਉਹਨਾਂ ਨੇ ਆਪਣੀ ਨਸਲ ਵਧਾਉਣ ਦੇ ਲਈ ਜਾਂ ਆਪਣੇ ਆਪ ਨੂੰ ਅੱਗੇ ਰੱਖਣ ਦੇ ਲਈ, ਤੋਰਨ ਦੇ ਲਈ ਇਹ ਰੱਖਿਆ ਕਿ ਜਿਹੜੀ ਬਿਲ ਬਤੌਰੀ ਹੈ, ਕੌਣੀ ਹੈ, ਉਹ ਆਪਣੇ ਅੰਡੇ ਨਾ, ਜਿਹੜੀ ਕੋਇਲ ਹੈ, ਉਹ ਆਪਣੇ ਅੰਡੇ ਬਿਲ ਬਤੌਰੀ ਦੇ ਆਲਣੇ ਦੇ ਵਿੱਚ ਦਿੰਦੀ ਹੈ, ਕੌਣੀ ਦੇ ਆਲਣੇ 'ਚ। ਔਰ ਉਹਨਾਂ ਅੰਡਿਆਂ ਦੀ ਸ਼ਕਲ ਇੱਕੋ ਜਿਹੀ ਹੁੰਦੀ ਹੈ, ਜਾਂ ਸ਼ਕਲ ਜਾਂ ਸਾਈਜ਼, ਆਂਡੇ ਤਾਂ ਇੱਕੋ ਜਿਹੇ ਹੁੰਦੇ, ਸਾਈਜ਼ ਵੀ ਇੱਕੋ ਜਿਹਾ ਹੀ ਹੁੰਦਾ ਜੀ। ਔਰ ਬਿਲ ਬਤੌਰੀ ਇਹ ਸਮਝਦੀ ਹੈ ਕਿ ਵੀ ਇਹ ਉਹਦਾ ਹੀ ਨੇ, ਉਹ ਉਹਨਾਂ ਨੂੰ ਪੂਰਾ ਜਿਵੇਂ ਹੀਟ ਦੇਣੀ ਹੁੰਦੀ ਹੈ, ਔਰ ਨਿਸ਼ਚਿਤ ਟਾਈਮ ਤੇ ਜਦੋਂ ਬੱਚੇ ਨਿਕਲਦੇ ਨੇ ਤੇ ਜਿਹੜੇ ਕੋਇਲ ਵਾਲੇ ਨੇ ਉੱਡ ਜਾਂਦੇ ਨੇ, ਔਰ ਉਹ ਉਹਨਾਂ ਦਾ ਕੰਮ ਆਪਣਾ ਹੋ ਜਾਂਦਾ ਹੈ। ਬਿਲਕੁਲ। ਹੁਣ ਇਹ ਇੱਕ ਫਿਨੋਮੀਨਾ ਅਕਸਰ ਐਨੀਮਲ ਜਾਂ ਬਰਡਸ ਦੇ ਹਵਾਲੇ ਨਾਲ ਹੁੰਦਾ ਹੈ। ਹੁਣ ਜੇ ਅਸੀਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਜਾਂ ਦੁਨੀਆ ਦੀਆਂ ਹੀ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਆਪਣੇ ਵਿਰੋਧੀਆਂ ਦੇ ਨਾਲ ਉਹਨਾਂ ਨੂੰ ਦਬਾਉਣ ਦੇ ਲਈ ਕੰਮ ਕਰ ਰਹੀਆਂ ਹੁੰਦੀਆਂ ਨੇ, ਉਹਨਾਂ ਨੇ ਵੀ ਇਹ ਜਿਹੜਾ ਸਬਕ ਕੋਇਲ ਤੋਂ ਜ਼ਰੂਰ ਸਿੱਖਿਆ ਹੋਇਆ ਹੈ ਕਿ ਵੀ ਕਿਸੇ ਮੂਵਮੈਂਟ ਨੂੰ ਡਿਸਟਰੋਏ ਕਿਵੇਂ ਕਰਨਾ ਹੈ। ਸੋ ਉਹ ਜੇ ਅਸੀਂ ਹੁਣ ਖਾਲਿਸਤਾਨ ਦੀ ਮੂਵਮੈਂਟ ਦੇ ਹਵਾਲੇ ਨਾਲ ਗੱਲ ਕਰੀਏ ਕਿ ਇੰਡੀਅਨ ਏਜੰਸੀਆਂ ਕਿਵੇਂ ਆਪਣੇ ਆਂਡੇ ਜਿਹੜੇ ਨੇ ਉਹਨਾਂ ਨੇ ਖਾਲਿਸਤਾਨ ਦੀ ਲਹਿਰ ਜਿਹੜੀ ਚਲਾਉਣ ਵਾਲੇ ਸੀ ਜਾਂ ਉਹਨਾਂ ਦੇ ਐਕਟਿਵਿਸਟ ਸੀ ਉਹਨਾਂ ਦੇ ਵਿੱਚ ਰੱਖੇ, ਜਿਹੜੇ ਸ਼ਕਲੋ ਸੂਰਤ ਜਿਵੇਂ ਉਹਦੇ ਬਿਲ ਬਤੌਰੀ ਦੇ ਆਂਡੇ ਤਾਂ ਕੋਇਲ ਦੇ ਆਂਡਿਆਂ ਦੇ ਇੱਕੋ ਜਿਹੀ ਸਾਈਜ਼ ਸ਼ੇਪ ਹੈ, ਇੱਕੋ ਜਿਹੇ, ਉਹੀ ਕੇਸਰੀ ਪੱਗਾਂ, ਉਹੀ ਉੱਚੇ ਨਾਰੇ, ਵੱਡੇ ਵੱਡੇ ਸਰੂਪ ਨੇ, ਜਿਹੜੇ ਅਕਸਰ ਸਾਡੀ ਕਮਜ਼ੋਰੀ ਵੀ ਹੈ ਕਿਉਂਕਿ ਅਸੀਂ ਜਦੋਂ ਕਿਸੇ ਨੂੰ ਸਰੂਪ 'ਚ ਦੇਖਦੇ ਹਾਂ ਇੱਕ ਵਾਰ ਤਾਂ ਸਿਰ ਝੁਕ ਜਾਂਦਾ ਹੈ, ਗੁਰੂ ਕਲਗੀਧਰ ਪਾਤਸ਼ਾਹ ਦਾ ਸਰੂਪ ਹੈ। ਔਰ ਜ਼ਾਹਰ ਹੈ ਕਿ ਫਿਰ ਉਹ ਜਿਹੜੇ ਨੇ ਉਹਨਾਂ ਦੇ ਵਿੱਚ ਹੀ ਰਹਿੰਦੇ ਨੇ ਤੇ ਵਕਤ ਆਉਣ ਦੇ ਉੱਤੇ ਉਹ ਵਿੱਚ ਬੈਠ ਕੇ ਲਹਿਰ ਨੂੰ ਉਹਨਾਂ ਨੇ ਖੋਰਾ ਲਾਇਆ, ਡੈਮੇਜ ਕੀਤਾ, ਔਰ ਜਦੋਂ ਉਹਨਾਂ ਦਾ ਕੰਮ ਖਤਮ ਹੋ ਗਿਆ ਔਰ ਉਹ ਵਿੰਗਸ ਜਿਹੜੇ ਨੇ ਉਹਨਾਂ ਦੇ ਲੱਗ ਗਏ ਤੇ ਉਹ ਵਾਪਸ ਆਪਣੇ ਆਕਾਵਾਂ ਕੋਲ ਪਹੁੰਚ ਗਏ। ਔਰ ਇਹ ਗੱਲ ਅਸੀਂ ਜੁਝਾਰੂ ਲਹਿਰ ਦੇ ਵਿੱਚ, ਔਰ ਇਹ ਫਿਨੋਮੀਨਾ ਜਿਸ ਨੂੰ ਈਵਨ ਜੂਲੀਅਸ ਰਿਬੈਰੋ ਜਿਹੜਾ ਪੰਜਾਬ ਦੇ ਵਿੱਚ ਪਹਿਲਾ ਇੰਸਪੈਕਟਰ ਜਨਰਲ ਉਦੋਂ ਕਹਿੰਦੇ ਸੀ, ਉਹ ਬਣ ਕੇ ਆਇਆ ਔਰ ਉਹਨੇ ਬੁਲਟ ਫॉर ਬੁਲਟ ਦਾ ਜਿਹੜਾ ਨਾਰਾ ਦਿੱਤਾ ਕਿ ਭਾਈ ਫਿਨਿਸ਼, ਉਹਨੇ ਹੀ ਕਿਹਾ ਸੀ ਜੀ 170 ਏ ਗ੍ਰੇਡ ਟੈਰਰਿਸਟ ਨੇ, ਇੰਨੇ ਬੇ ਗ੍ਰੇਡ ਨੇ, ਇੰਨੇ ਸੀ ਨੇ ਔਰ ਦੂਜਾ। ਪਰ ਉਹਨੇ ਰਿਟਾਇਰਮੈਂਟ ਤੋਂ ਬਾਅਦ ਫਿਰ ਉਹਦੇ ਤੇ ਹਮਲਾ ਵੀ ਹੋਇਆ ਪੰਜਾਬ 'ਚ, PAP ਸੈਂਟਰ ਜਲੰਧਰ ਦੇ ਵਿੱਚ, ਸਰਵਾਈਵ ਕਰ ਗਿਆ। ਫਿਰ ਉਹਨੂੰ ਐਂਬੈਸਡਰ ਬਣਾ ਕੇ ਰੋਮਾਨੀਆ 'ਚ ਭੇਜਿਆ ਔਰ ਉੱਥੇ ਵੀ ਉਹਦੇ ਤੇ ਅਟੈਕ ਹੋਇਆ, ਭੱਜ ਕੇ ਬਚ ਗਿਆ। ਲੇਕਿਨ ਉਹ ਹੁਣ ਬੈਠ ਕੇ ਅੱਜ ਕੱਲ੍ਹ ਉਹ ਕਾਲਮ ਲਿਖਦਾ ਹੈ ਟ੍ਰਿਬਿਊਨ ਦੇ ਲਈ ਵੀ, ਪਰ ਉਹਨੇ ਇੱਕ ਕਿਤਾਬ ਵੀ ਲਿਖੀ ਜਿਹਦਾ ਉਹਨੇ ਨਾਂ ਹੀ ਰੱਖਿਆ ਸੀ ਬੁਲਟ ਫॉर ਬੁਲਟ, ਕਿ ਗੋਲੀ ਦਾ ਜਵਾਬ ਗੋਲੀ। ਔਰ ਇਹ ਕਿਸੇ ਲਾ ਐਨਫੋਰਸਮੈਂਟ ਏਜੰਸੀ ਵਾਲੇ ਵੱਲੋਂ ਆਣਾ, ਜਿੱਥੇ ਕਿ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਜੀ ਇਹ ਤੇਲੰਗਾਨਾ ਦੇ ਵਿੱਚ 4 ਨੌਜਵਾਨ ਜਿਨ੍ਹਾਂ ਦੇ ਉੱਤੇ ਕੋਈ ਪਤਾ ਨਹੀਂ ਸੀ ਉਹ ਕਿੱਥੋਂ ਘਰਾਂ ਚੋਂ ਚੁੱਕੇ, ਕਿਉਂਕਿ ਰੇਪ ਦਾ ਜਿਹੜਾ ਡਾਕਟਰ ਰੈਡੀ ਦਾ ਕੇਸ ਬੜਾ ਉੱਭਰ ਗਿਆ ਸੀ, ਫੇਲਿਅਰ ਸੀ, ਸਾਰਿਆਂ ਨੂੰ ਚੁੱਕ ਕੇ ਮਾਰ ਦਿੱਤੇ ਔਰ ਸਾਰਾ ਦੇਸ਼ ਖੁਸ਼ੀਆਂ ਮਨਾ ਰਿਹਾ। ਉਹਨਾਂ ਦੇ ਉੱਤੇ ਫੁੱਲਾਂ ਦੀ ਜਿਹੜੀਆਂ ਨੇ ਪੱਤੀਆਂ ਸੁੱਟੀਆਂ ਜਾ ਰਹੀਆਂ ਨੇ, ਰੋਜ਼ ਪੈਟਲਸ ਕੇ, ਬਹੁਤ ਜ਼ਬਰਦਸਤ ਕੰਮ ਹੈ। ਕਿਉਂਕਿ ਆਲਰੇਡੀ ਇਹ ਜਿਹੜੇ ਇਹ ਫੇਕ ਐਨਕਾਊਂਟਰਸ ਦੀ ਗੱਲ ਹੈ, ਇਹ ਪੰਜਾਬ ਦੇ ਵਿੱਚ ਵਿਦ ਇੰਪਿਊਨਿਟੀ ਯੂਜ਼ ਕੀਤੀ ਗਈ, ਕਸ਼ਮੀਰ 'ਚ ਹੁਣ ਕੀਤੀ ਜਾ ਰਹੀ ਹੈ, ਨਕਸਲਾਈਟਸ ਨੂੰ ਮਾਰਨ ਦੇ ਲਈ ਕੀਤੀ ਗਈ 60-70s ਦੇ ਵਿੱਚ ਹੀ, ਔਰ ਹੁਣ ਇਹ ਆਲਮੋਸਟ ਨਾਰਮ ਬਣ ਗਿਆ। ਔਰ ਆਦਿੱਤਿਆਨਾਥ ਯੋਗੀ ਨੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਪਣੀ ਹਕੂਮਤ ਦੇ ਵੇਲੇ ਇਸ ਕਿਸਮ ਦੇ ਐਨਕਾਊਂਟਰਸ ਦੇ ਨਾਂ ਥੱਲੇ ਮੁਸਲਮਾਨ ਔਰ ਦਲਿਤ ਨੌਜਵਾਨ ਜਿਹੜੇ ਨੇ ਉਹ ਐਲੀਮੀਨੇਟ ਕੀਤੇ ਨੇ। ਸੋ ਜ਼ਾਹਰਾ ਤੌਰ ਦੇ ਉੱਤੇ ਜਿਹੜਾ ਇੱਕ ਪਾਰਟ ਤਾਂ ਉਹ ਹੈ ਹੀ ਹੈ, ਲੇਕਿਨ ਕਿਵੇਂ ਲਹਿਰ ਨੂੰ ਵੀ ਬਦਨਾਮ ਕਰਨਾ ਔਰ ਇੰਟੈਲੀਜੈਂਸ ਲੈਵਲ ਦੇ ਉੱਤੇ ਪਹੁੰਚ ਕਰਨੀ ਹੈ, ਇਹ ਜਿਹਨੂੰ ਪੰਜਾਬ ਦੇ ਵਿੱਚ ਬਲੈਕ ਕੈਟ ਫਿਨੋਮੀਨਾ ਕਹਿੰਦੇ ਸੀ, ਕਾਲੀਆਂ ਬਿੱਲੀਆਂ। ਔਰ ਉਹਨੇ ਰਿਬੈਰੋ ਨੇ ਆਪਣੀ ਕਿਤਾਬ 'ਚ ਬੰਨਿਆ ਕਿ ਕਿਵੇਂ ਅਸੀਂ ਸੈਂਕੜਿਆਂ ਇਸ ਕਿਸਮ ਦੀਆਂ ਕਾਲੀਆਂ ਬਿੱਲੀਆਂ ਜਿਹੜੀਆਂ ਨੇ ਉਹ ਜੁਝਾਰੂਆਂ 'ਚ ਵਾੜੀਆਂ, ਸਿੱਖੀ ਸਰੂਪ ਜੁਝਾਰੂ ਬਣਾ ਕੇ ਕੁਛ ਉਹਨਾਂ ਨੇ ਕੰਮ ਵੀ ਉਹਨਾਂ ਦੇ ਨਾਲ ਰਲ ਕੇ ਕੀਤੇ। ਪਰ ਫਿਰ ਇੱਕ ਤਾਂ ਉਹਨਾਂ ਨੇ ਇੰਟੈਲੀਜੈਂਸ ਦਿੱਤੀ, ਦੂਜੀ ਜਿਹੜੇ ਉਹਨਾਂ ਨੇ ਬਦਨਾਮੀ ਵਾਲੇ ਕੰਮ ਸੀ, ਜਿਹੜੇ ਚੋਰੀ ਡਾਕੇ ਔਰ ਜਬਰ ਜਨਾਹ ਦੇ ਵਾਕਿਆ ਜਿਹੜੇ ਬਾਅਦ ਦੇ ਵਿੱਚ ਖਾਲਿਸਤਾਨੀ ਲਹਿਰ ਦੇ ਖਾਤੇ ਵਿੱਚ ਪਾਏ ਗਏ, ਉਹਨਾਂ ਨੂੰ ਇਸਤੇਮਾਲ ਕਰਕੇ, ਹਾਲਾਂਕਿ ਜਿਨ੍ਹਾਂ ਨੂੰ ਇਸਤੇਮਾਲ ਕੀਤਾ ਗਿਆ ਹੈ
ਮਿਲੀਟੈਂਸੀ ਦੇ ਵਿੱਚ ਜੋ ਵੀ ਇਸਤੇਮਾਲ ਹੁੰਦੇ ਨੇ ਉਹਨਾਂ ਨੂੰ ਵੀ ਅਲਟੀਮੇਟਲੀ ਮਾਰ ਦਿੱਤਾ ਜਾਂਦਾ ਹੈ। ਜਿਵੇਂ ਆਲਮ ਇਜ਼ਹਾਰ ਆਲਮ ਐਸਐਸਪੀ ਅੰਮ੍ਰਿਤਸਰ ਸੀ, ਔਰ ਉਹਨੇ ਇਸ ਕਿਸਮ ਦੀਆਂ ਜਿਹੜੀਆਂ ਬਿੱਲੀਆਂ ਤਿਆਰ ਕੀਤੀਆਂ ਸੀ। ਜਦੋਂ ਉਹਨੇ ਚਾਰਜ ਛੱਡਿਆ ਦੂਜੇ ਪਾਸੇ ਜਾਣਾ ਸੀ, ਇੱਕ ਥਾਂ ਉਹਨਾਂ ਨੂੰ ਸੱਦਿਆ ਕਿ ਤੁਹਾਨੂੰ ਆਨਰ ਕਰਨਾ, ਔਰ ਉੱਥੇ ਸਾਰੇ ਮਾਰ ਦਿੱਤੇ। ਔਰ ਉਹਦੀ ਫਿਰ ਵੱਡੀ ਖਬਰ ਲਵਾਈ ਕਿ ਇੰਨੇ ਖਤਰਨਾਕ ਖਾੜਕੂ ਜਿਹੜੇ ਨੇ ਇੱਕੋ ਥਾਂ ਤੇ ਮੁਕਾਬਲੇ 'ਚ ਮਾਰੇ ਗਏ। ਲੇਕਿਨ ਇਹ ਫਿਨੋਮੀਨਾ ਇਸ ਹੱਦ ਤੱਕ ਪਹੁੰਚ ਗਿਆ ਸੀ, ਔਰ ਮੈਨੂੰ ਇੱਕ ਪ੍ਰਮੁੱਖ ਸਿੰਘ ਜਿਹੜੇ ਮੂਵਮੈਂਟ ਦਾ ਹਿੱਸਾ ਸੀ, ਉਹਨਾਂ ਨੇ ਇੱਕ ਵਾਰ ਸ਼ਾਇਦ 86-87 ਦੀ ਗੱਲ ਹੋਏਗੀ, ਉਹਨਾਂ ਨੇ ਇਹ ਗੱਲ ਕਹੀ ਕਿ ਜੀ ਹੁਣ ਤਾਂ ਸਾਡੇ 'ਚ ਇਨਫਿਲਟ੍ਰੇਸ਼ਨ ਇਸ ਹੱਦ ਤੱਕ ਹੋ ਗਈ ਹੈ ਕਿ ਕਈ ਵਾਰ ਆਪਣੇ ਆਪ ਤੇ ਵੀ ਸ਼ੱਕ ਹੋਣ ਲੱਗ ਜਾਂਦਾ ਹੈ। ਸੋ ਇਹ ਸੀ ਉਹਨਾਂ ਦੀਆਂ ਏਜੰਸੀਆਂ ਦੀ ਸਕਸੈਸ ਕਿ ਕਿਸ ਹੱਦ ਤੱਕ ਜਾ ਕੇ ਉਹਨਾਂ ਨੇ ਮਿਲੀਟੈਂਟ ਮੂਵਮੈਂਟ ਦੇ ਵਿੱਚ ਘੁਸਪੈਠ ਕਰ ਲਈ ਸੀ ਕਿ ਕਈ ਵਾਰ ਉੱਪਰਲਿਆਂ 3-4 ਦੇ ਵਿੱਚ ਵੀ ਇੱਕ ਬੰਦਾ ਉਹਨਾਂ ਦਾ ਬੈਠਾ ਹੋਇਆ ਸੀ। ਸੋ ਜ਼ਾਹਰ ਹੈ ਕਿ ਇਸ ਸਾਰੇ ਨੇ ਜਿਹੜੀ ਜੁਝਾਰੂ ਲਹਿਰ ਸੀ ਉਸ ਦਾ ਪਤਨ ਵੀ ਕੀਤਾ। ਵੱਡੇ ਵੱਡੇ ਜਿਹੜੇ ਸਾਡੇ ਕੀ ਜੁਝਾਰੂ ਸਿੰਘ ਸੀ ਉਹ ਫੜੇ ਵੀ ਗਏ, ਝੂਠੇ ਮੁਕਾਬਲਿਆਂ 'ਚ ਵੀ ਮਾਰੇ ਗਏ। ਸੋ ਅੱਜ ਸਾਡਾ ਵਿਸ਼ਾ ਇਹ ਨਹੀਂ ਹੈ, ਤਾਂ ਮੈਂ ਉੱਥੋਂ ਦੇ ਜਿਹੜੇ ਹਾਲਾਤ ਦੀ ਗੱਲ ਕੀਤੀ ਕਿ ਕਿਵੇਂ ਇਹ ਇਨਫਿਲਟ੍ਰੇਸ਼ਨ ਉੱਥੇ ਹੋਈ। ਹੁਣ ਅਸੀਂ ਡਾਇਸਪੋਰਾ ਦੀ ਗੱਲ ਕਰੀਏ। ਡਾਇਸਪੋਰਾ ਦੇ ਵਿੱਚ ਖਾਸ ਤੌਰ ਤੇ ਜੇ ਪੰਜਾਬ ਤੋਂ ਬਾਅਦ ਕਿਤੇ ਆਬਾਦੀ ਵਾਈਜ਼ ਸਭ ਤੋਂ ਜ਼ਿਆਦਾ ਕੰਸੈਂਟਰੇਸ਼ਨ ਸਿੱਖ ਆਬਾਦੀ ਦੀ ਮੰਨੀ ਜਾਂਦੀ ਹੈ ਤੇ ਉਹ ਕੈਨੇਡਾ 'ਚ ਹੈ। ਕੈਨੇਡਾ ਦੀ ਇੱਕ ਆਪਣੀ ਰੈਵੋਲੂਸ਼ਨਰੀ ਹਿਸਟਰੀ ਵੀ ਹੈ, ਕਿਉਂਕਿ ਇੱਥੋਂ ਹੀ ਬ੍ਰਿਟਿਸ਼ ਕਲੋਨੀਅਲ ਪੀਰੀਅਡ ਦੇ ਵਿੱਚ ਗਦਰ ਪਾਰਟੀ ਦਾ ਜਨਮ, ਕਿਵੇਂ ਜਾ ਕੇ ਉਹਨਾਂ ਨੇ ਉੱਥੇ ਗਦਰ ਮਚਾਉਣ ਦੇ ਨਾਂ ਥੱਲੇ ਕਿਵੇਂ ਆਪਣੀਆਂ ਕੁਰਬਾਨੀਆਂ ਦਿੱਤੀਆਂ, ਉਹਨਾਂ 'ਚੋਂ ਹੀ ਅੱਗੋਂ ਬੱਬਰ ਅਕਾਲੀ ਲਹਿਰ ਵੀ ਨਿਕਲੀ। ਔਰ ਈਵਨ ਅਸੀਂ ਜਦੋਂ ਉਸ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਦੇਖਦੇ ਹਾਂ 1920 'ਚ ਨਨਕਾਣਾ ਸਾਹਿਬ ਔਰ ਗੁਰੂ ਕਾ ਬਾਗ ਜੈਤੋ ਮੋਰਚਾ, ਉਦੋਂ ਵੀ ਵੈਨਕੂਵਰ ਤੋਂ ਜਿਹੜਾ ਉਹ ਸਿੱਖਾਂ ਦਾ ਜਥਾ ਜਿਹੜਾ ਉਸ ਜਿਨ੍ਹਾਂ ਦੀਆਂ ਹਿਸਟੋਰੀਕਲ ਪਿਕਚਰਸ ਮੌਜੂਦ ਨੇ ਉੱਥੇ ਗਏ ਗ੍ਰਿਫਤਾਰੀ ਦੇ ਲਈ। ਔਰ ਇਸੇ ਤਰ੍ਹਾਂ 47 ਤੋਂ ਬਾਅਦ ਔਰ ਖ਼ਾਸ ਤੌਰ ਤੇ 70ਵੇਂ ਤੱਕ ਪਹੁੰਚਦੇ ਆ ਜਦੋਂ ਪੰਜਾਬੀ ਸੂਬੇ ਮੋਰਚੇ ਵੇਲੇ ਵੀ ਔਰ ਖ਼ਾਸ ਤੌਰ ਤੇ ਧਰਮਯੁੱਧ ਮੋਰਚੇ ਵੇਲੇ ਵੀ ਐਨ ਕੈਨੇਡਾ ਦੇ ਵਿੱਚ ਪੂਰੀ ਅਵੇਅਰਨੈਸ ਸੀ। ਔਰ ਇਹੀ ਉਹ ਪੀਰੀਅਡ ਸੀ 82 ਜਾਂ 83 ਦਾ ਹੋਏਗਾ ਜਦੋਂ ਕਿ ਇੱਕ ਕਿਸ਼ਤੀ ਦੇ ਵਿੱਚ ਬਹੁਤ ਸਾਰੇ ਨੌਜਵਾਨ ਸਿੱਖ ਨੌਜਵਾਨ ਕੈਨੇਡਾ 'ਚ, ਔਰ ਪਹਿਲੇ ਮੌਕਾ ਸੀ ਜਦੋਂ ਉਹਨਾਂ ਨੇ ਰੈਫਿਊਜੀ ਸਟੇਟਸ ਮੰਗਿਆ, ਉਹਨਾਂ ਨੂੰ ਉਹ ਵਾਪਸ ਭੇਜਣਾ ਚਾਹੁੰਦੇ ਸੀ। ਕੈਨੇਡਾ ਦੇ ਸਿੱਖਾਂ ਨੇ ਜ਼ਮਾਨਤ ਦੇ ਕੇ ਉਹਨਾਂ ਨੂੰ ਜਿਹੜਾ ਉਹ ਲਿਆਂਦਾ। ਸੋ ਮਤਲਬ ਇਹ ਹੈ ਵੀ ਆਲਰੇਡੀ ਜੇ ਸਾਨੂੰ ਜਾਂ ਉੱਥੇ ਬੈਠਿਆਂ ਨੂੰ ਲੱਗਦਾ ਸੀ ਪੰਜਾਬ ਜਿਹੜੇ ਮੂਵਮੈਂਟ ਨਾਲ ਜੁੜੇ ਹੋਏ ਸੀ ਕਿ ਜੀ ਕੈਨੇਡਾ 'ਚੋਂ ਸਾਡੀ ਆਵਾਜ਼ ਉੱਠੇਗੀ ਔਰ ਕੈਨੇਡਾ ਖਾਲਿਸਤਾਨ ਦੀ ਮੂਵਮੈਂਟ ਦੀ ਹੱਬ ਬਣੇਗੀ, ਤੇ ਇੰਡੀਅਨ ਏਜੰਸੀਆਂ ਨੇ ਬਹੁਤ ਪਹਿਲਾਂ ਇਸ ਦੇ ਉੱਤੇ ਕੈਨੇਡਾ 'ਚ ਔਰ ਇੰਗਲੈਂਡ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਅਮਰੀਕਾ ਜਦੋਂ ਅਜੇ ਇੰਨਾ ਪ੍ਰਭਾਵ ਨਹੀਂ ਸੀ ਕਿਉਂਕਿ ਕੈਨੇਡਾ 'ਚ ਕੰਸੈਂਟਰੇਸ਼ਨ ਹੈ ਇੱਕ ਥਾਂ ਦੇ ਉੱਤੇ। ਔਰ ਅਸੀਂ ਔਰ ਦੋ ਜਿਹੜੇ ਜਰਨਲਿਸਟ ਟੋਰਾਂਟੋ ਸਟਾਰ ਦੇ ਔਰ ਗਲੋਬ ਐਂਡ ਮੇਲ ਦੇ ਮਿਸਟਰ ਐਂਡਰਿਊ, ਸ਼ਾਇਦ ਮਾਈਕ ਐਂਡਰਿਊ ਨਾਂ ਹੈ ਉਹਨਾਂ ਦਾ, ਔਰ ਦੂਸਰੇ ਜ਼ਾਹਿਰ ਕਸ਼ਮੀਰੀ ਜਿਨ੍ਹਾਂ ਦੀ ਡੈਥ ਹੋ ਗਈ, ਉਹਨਾਂ ਇੱਕ ਕਿਤਾਬ ਵੀ ਲਿਖੀ ਬੜੀ ਵੈਲ ਰਿਸਰਚਡ ਔਰ ਇਨਵੈਸਟੀਗੇਟਿਵ ਪੂਰੀ ਆਧਾਰ ਤੇ ਸੌਫਟ ਟਾਰਗੇਟ। ਸੋ ਉਹਦੇ 'ਚ ਉਹਨਾਂ ਨੇ ਵੇਰਵੇ ਦਿੱਤੇ ਨੇ ਕਿ ਮੱਚ ਬਿਫੋਰ 70s 'ਚ ਕਿਵੇਂ ਗੁਰਦੁਆਰਾ ਵੈਸਟਰਨ ਟੋਰਾਂਟੋ ਜਿਹੜਾ ਹੈ ਉਹਦੇ 'ਚ ਉਹਨਾਂ ਦੀ ਇਨਫਿਲਟ੍ਰੇਸ਼ਨ ਸੀ, ਕਿਵੇਂ ਅਮਰਜੀਤ ਸਿੰਘ ਸਮਰਾ ਨਾਂ ਦਾ ਬੰਦਾ ਜਿਹਨੇ ਕੋਰਟ ਦੇ ਵਿੱਚ ਮਰਡਰ ਕੀਤਾ, ਸ਼ੂਟ ਕੀਤਾ ਔਰ ਦੌੜ ਗਿਆ ਇੰਡੀਆ, ਉਹਨੂੰ ਬਾਅਦ 'ਚ ਲਿਆਂਦਾ ਗਿਆ। ਸੋ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੇ ਆਲਰੇਡੀ ਪਲਾਨ ਕੀਤਾ ਹੋਇਆ ਸੀ ਕਿ ਜਿਉਂ ਹੀ ਉਹਨਾਂ ਨੇ, ਕਿਉਂਕਿ ਜੂਨ 84 ਵਾਲੇ ਘੱਲੂਘਾਰੇ ਦੀ ਪਲੈਨਿੰਗ ਤਾਂ ਹੁਣ ਸਾਡੇ ਸਾਹਮਣੇ ਹੈ ਕਿ 2 ਸਾਲ ਪਹਿਲਾਂ ਤੋਂ ਹੀ ਚੱਲ ਰਹੀ ਸੀ। ਸੋ ਉਹਨਾਂ ਨੇ ਦੇਖਿਆ ਕਿ ਵੀ ਸਿੱਖ ਰਿਐਕਟ ਕਰਨਗੇ, ਕੈਨੇਡਾ 'ਚ ਕਰਨਗੇ, ਡਾਇਸਪੋਰਾ 'ਚ ਕਰਨਗੇ। ਸੋ ਉਹਨਾਂ ਨੇ ਇੱਕ ਤਾਂ ਵੱਡੇ ਪੈਮਾਨੇ ਦੇ ਉੱਤੇ ਜਿਹੜੀਆਂ ਵੀਡੀਓਜ਼ ਨੈਗੇਟਿਵ ਪ੍ਰੋਪੇਗੈਂਡਾ ਔਰ ਦੂਸਰੇ ਉਹ ਤਾਂ ਉਹਨਾਂ ਨੇ ਵਰਤਾਇਆ ਵੱਡੇ ਪੈਮਾਨੇ ਤੇ। ਪਰ ਉਹਨਾਂ ਨੂੰ ਇਹ ਲੱਗਾ ਵੀ ਜਿਹੜਾ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਸਿੱਖ ਵਿਕਟਮ ਬਣਨਗੇ ਔਰ ਵਿਕਟਮਸ ਦੇ ਲਈ ਜ਼ਾਹਰ ਹੈ ਹਮਦਰਦੀ ਹੁੰਦੀ ਹੈ। ਜਿਵੇਂ ਅੱਜ ਕਸ਼ਮੀਰੀ 80 ਲੱਖ ਅੰਦਰ ਡੱਕੇ ਹੋਏ ਨੇ ਖੁੱਲੀ ਜੇਲ੍ਹ ਦੇ, ਉਹਨਾਂ ਦੇ ਲਈ ਸਿੰਪਥੀ ਹੈ। ਇਹਦੇ ਬਾਵਜੂਦ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਸਲਾਮਿਕ ਮੁਲਕ ਨੇ ਉਹਨਾਂ 'ਚ ਤਾਂ ਕੋਈ ਨਹੀਂ ਹੈ, ਪਰ ਇਹਦੇ ਬਾਵਜੂਦ ਜੋ ਮਰਜ਼ੀ ਅਸੀਂ ਵੈਸਟ ਨੂੰ ਕਹੀਏ, ਅਮਰੀਕਾ ਨੂੰ ਕਹੀਏ, ਜੇ US ਸਰਫ
ਦੀਆਂ ਰਿਪੋਰਟਾਂ ਨੇ, US ਕਾਂਗਰਸ ਦੇ ਵਿੱਚ ਰੈਜ਼ੋਲੂਸ਼ਨ ਆਇਆ ਹੈ, ਟੌਮ ਲੈਂਟੋਸ ਕਮਿਸ਼ਨ ਦੀ ਹੀਅਰਿੰਗ ਹੋਈ ਹੈ, ਹਾਊਸ ਰਿਪਰੈਜ਼ੈਂਟੇਟਿਵ ਕਮੇਟੀ ਦੀ ਹੋਈ ਹੈ, ਤੇ ਜ਼ਾਹਰ ਹੈ ਇਸ ਲਈ ਕਿ ਇਹਨਾਂ ਦੇ ਵਿੱਚ ਫਿਰ ਵੀ ਜਾਗਦੀਆਂ ਜ਼ਮੀਰਾਂ ਵਾਲੇ ਕੁਝ ਲੋਕ ਨੇ ਜਿਹੜੇ ਜਿੱਥੇ ਵੀ ਕੋਈ ਪੀੜਤ ਹੋਏਗਾ, ਹਿਊਮਨ ਰਾਈਟਸ ਦੇ ਥੱਲੇ ਜਾਂ ਧੱਕਾ ਹੋਏਗਾ ਜੀ, ਉਹਦੇ ਲਈ ਆਵਾਜ਼ ਚੁੱਕਦੇ ਨੇ। ਬਿਲਕੁਲ। ਸੋ ਜ਼ਾਹਰ ਹੈ ਜਦੋਂ ਸਿੱਖਾਂ ਤੇ ਹਮਲਾ ਹੋਣਾ ਸੀ, ਇਹਨਾਂ ਨੇ ਪਲਾਨ ਕੀਤਾ ਹੋਇਆ ਸੀ, ਜੋ ਇਹਨਾਂ ਜੂਨ 84 ਚ ਕੀਤਾ, ਬਾਹਰ ਉਹਦਾ ਰਿਐਕਸ਼ਨ ਹੋਣਾ ਸੀ। ਸੋ ਉਹਨਾਂ ਨੇ ਆਲਰੇਡੀ ਇਹ ਪਲਾਨ ਕੀਤਾ, ਜਿਹਦੇ ਚੋਂ ਸਭ ਤੋਂ ਵਰਸਟ ਘਟਨਾ ਜਿਹੜੀ ਹੈ ਉਹ 에ਅਰ ਇੰਡੀਆ ਜਹਾਜ਼ ਦਾ ਜਿਹੜਾ ਹੈ ਉਹ ਹਾਦਸਾ, ਜਿਸ ਨੂੰ ਬੰਬ ਧਮਾਕਿਆਂ ਨਾਲ ਜੋੜਿਆ ਗਿਆ, ਜਿਹਦੇ 'ਚ 329 ਮੁਸਾਫਰ ਔਰ ਕਰੂ ਜਿਹੜੇ ਬੇਗੁਨਾਹ ਮਾਰੇ ਗਏ, ਔਰ ਉਹਨੂੰ ਖਾਲਿਸਤਾਨ ਦੇ ਖਾਤੇ 'ਚ ਪਾਇਆ ਗਿਆ, ਖਾਲਿਸਤਾਨੀ ਟੈਰਰਿਜ਼ਮ ਦੇ ਨਾਲ ਜੋੜਿਆ ਗਿਆ। ਔਰ ਜੇ ਤੁਸੀਂ ਸੌਫਟ ਟਾਰਗੇਟ ਕਿਤਾਬ ਦੇਖਦੇ ਹੋ, ਜਿਹਦੇ 'ਚ ਉਹਨਾਂ ਨੇ ਬੜੇ ਧੜੱਲੇ ਦੇ ਨਾਲ ਔਰ ਇਨਵੈਸਟੀਗੇਟਿਵ ਅੰਦਾਜ਼, ਕਿਉਂਕਿ ਜਦੋਂ ਕੋਈ ਚੀਜ਼ ਕਿਤਾਬ ਫਾਰਮ 'ਚ ਛਪਦੀ ਹੈ, ਕੋਈ ਵੱਡਾ ਬੰਦਾ ਦਾ ਨਾਂ ਉਹਦੇ 'ਚ ਆਉਂਦਾ ਹੈ, ਜੇ ਤੁਹਾਡੇ ਕੋਲ ਸਬੂਤ ਨਹੀਂ ਨੇ ਤੇ ਮਾਨਹਾਨੀ ਦਾ ਕੇਸ ਕੀਤਾ ਜਾਂਦਾ ਹੈ, ਡਿਫੇਮੇਸ਼ਨ ਦਾ। ਬਿਲਕੁਲ। ਸੋ ਉਹਦੇ 'ਚ ਬੇਸ਼ੱਕ ਮੇਰਾ ਅੱਜ ਵੀ ਇਹ ਮੰਨਣਾ ਹੈ, ਉਦੋਂ ਵੀ, ਔਰ ਇਹ 30 ਸਾਲ ਤੋਂ ਹੀ ਮੇਰਾ ਕਾਂਸਟੈਂਟ ਮੰਨਣਾ ਰਿਹਾ ਕਿ ਜਿਹੜੇ ਨਾਂ ਜਾਂ ਚਿਹਰੇ ਇਸਤੇਮਾਲ ਹੋਏ, ਬੇਸ਼ੱਕ ਉਹਦੇ 'ਚੋਂ ਅਲਟੀਮੇਟਲੀ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ ਨੇ ਐਕਵਿਟ ਕਰ ਦਿੱਤਾ ਹੈ, ਪਰ ਉਹ ਸਰਦਾਰ ਤਲਵਿੰਦਰ ਸਿੰਘ ਪਰਮਾਰ ਹੋਣ ਜਾਂ ਇੰਗਲੈਂਡ ਦੇ ਇੰਦਰਜੀਤ ਸਿੰਘ ਰਿਆਤ ਹੋਣ, ਜਿਨ੍ਹਾਂ ਦੀ ਕਨਵਿਕਸ਼ਨ ਵੀ ਹੋਈ ਔਰ ਕਈ ਸਾਲ ਉਹਨਾਂ ਨੇ ਜੇਲ੍ਹ 'ਚ ਕੱਟੇ, ਇਹ ਮੋਹਰੇ ਦੇ ਤੌਰ ਤੇ ਇਸਤੇਮਾਲ ਹੋਏ ਐਮੋਸ਼ਨਲ, ਕਿਉਂਕਿ 84 ਤੋਂ ਬਾਅਦ ਦਾ ਫੇਜ਼ ਐਸਾ ਸੀ ਕਿ ਸਿੱਖ ਗੁੱਸੇ ਦੇ ਵਿੱਚ ਸੀ, ਉਹਨਾਂ ਨੂੰ ਜਿਹੜਾ ਸੀ ਕਿ ਵੀ ਕੁਛ ਕਰਨਾ। ਹੁਣ ਇਹੀ ਹੁੰਦਾ ਹੈ ਮੌਕਾ ਜਦੋਂ ਕਿ ਏਜੰਸੀਆਂ ਆਪਣੇ ਏਜੰਟਸ ਰਾਹੀਂ ਜਿਹੜੇ ਪ੍ਰਭਾਵ ਰੱਖਦੇ ਨੇ, ਉਹ ਉਹਨਾਂ ਨੂੰ ਰੋਪਿਨ ਕਰਦੇ ਨੇ ਜੀ। ਉਹ ਸਮਝ ਰਹੇ ਹੁੰਦੇ ਨੇ ਕਿ ਅਸੀਂ ਜੋ ਕਰ ਰਹੇ ਹਾਂ ਉਹ ਬਿਲਕੁਲ ਜਿਹੜਾ ਉਹ ਭਲੇ ਲਈ ਕਰ ਰਹੇ, ਪਰ ਇਸਤੇਮਾਲ ਹੋ ਰਹੇ ਹੁੰਦੇ ਨੇ, ਪਲਾਟ ਏਜੰਸੀਆਂ ਦਾ ਹੁੰਦਾ। ਇਹ ਅਸੀਂ ਜੁਝਾਰੂ ਲਹਿਰ ਦੇ ਵਿੱਚ ਵੀ ਪੰਜਾਬ 'ਚ ਦੇਖਿਆ, ਔਰ 에ਅਰ ਇੰਡੀਆ ਦੇ ਮਾਮਲੇ 'ਚ ਜਿਹੜੀ ਵੱਡੀ ਕਿੰਗ ਪਿਨ ਜਿਹਦੇ 'ਚ ਸੌਫਟ ਟਾਰਗੇਟ ਨੇ, ਜਿਹਦੇ ਵੱਲ ਇਸ਼ਾਰਾ ਕੀਤਾ ਰਿਪੁਦਮਨ ਸਿੰਘ ਮਲਿਕ ਜੀ, ਜਿਹੜੇ ਅੱਜ ਕੱਲ੍ਹ ਚਰਚਾ 'ਚ ਨੇ, ਕਿਉਂਕਿ ਉਹ ਹੁਣ ਭਾਰਤ ਦੇ ਗਏ ਵਿਜ਼ਿਟ ਦੇ ਉੱਤੇ, ਔਰ ਉਹਨਾਂ ਦੇ ਉੱਤੇ ਕਾਫੀ ਚਰਚਾ ਚੱਲ ਰਹੀ ਹੈ ਕਿ ਭਾਈ ਉਹਨਾਂ ਨੇ ਲਗਭਗ 4.5 ਸਾਲ ਜੇਲ੍ਹ ਵੀ ਕੱਟੀ, ਕਿਉਂਕਿ 2001 ਤੋਂ 2005 ਤੱਕ ਜਾਂ 4.5 ਸਾਲ, ਔਰ ਜਿਹੜੀ ਉਹਨਾਂ ਦੀ ਇਕਵਿਟਲ ਵੀ ਹੈ, ਉਹਨਾਂ ਨੇ ਬਾਅਦ ਜਦੋਂ ਡਿਫੇਮੇਸ਼ਨ ਕੀਤਾ ਆਪਣਾ ਹਰਜਾਨੇ ਦਾ, ਤੇ ਜੱਜ ਨੇ ਕਿਹਾ ਕਿ ਵੀ ਤੁਸੀਂ ਇਨੋਸੈਂਟ ਨਹੀਂ ਹੋ, ਲੇਕਿਨ ਤੁਹਾਨੂੰ ਕਿਉਂਕਿ ਰੈਲੇਵੈਂਟ ਕੋਈ ਪ੍ਰੂਫ ਡਾਇਰੈਕਟ ਆਇਆ ਨਹੀਂ ਹੈ, ਇਸ ਲਈ ਉਹਨਾਂ ਨੂੰ ਇਕਵਿਟ ਕੀਤਾ ਗਿਆ। ਚਲੋ ਅਸੀਂ ਉਸ ਵੇਰਵੇ 'ਚ ਵੀ ਨਹੀਂ ਜਾਂਦੇ, ਪਰ ਹੁਣ ਸੌਫਟ ਟਾਰਗੇਟ ਦੇ ਵਿੱਚ ਇਸ ਸਾਰੇ ਦਾ ਕਿੰਗ ਪਿਨ ਰਿਪੁਦਮਨ ਸਿੰਘ ਮਲਿਕ ਸੀ, ਔਰ ਮਲਿਕ ਦੇ ਇੰਡੀਅਨ ਏਜੰਸੀਆਂ ਨਾਲ ਸਬੰਧਾਂ ਦੀ ਗੱਲ ਸੀ। ਔਰ ਕਿਵੇਂ ਕਿ ਈਵਨ ਜਦੋਂ ਕਿ ਇੱਕ ਪਾਸੇ ਕਾਲ ਦਿੱਤੀ ਜਾ ਰਹੀ ਸੀ ਕਿ 에ਅਰ ਇੰਡੀਆ ਔਰ ਸਟੇਟ ਬੈਂਕ ਆਫ ਇੰਡੀਆ ਉਹਨੂੰ ਜਿਹੜਾ ਉਸ ਦਾ ਬਾਈਕਾਟ ਕਰੋ, ਤੇ ਸਟੇਟ ਬੈਂਕ ਆਫ ਇੰਡੀਆ ਉਹਨਾਂ ਦੀ ਘਾਟੇ 'ਚ ਜਾ ਰਹੀ ਬਿਜ਼ਨਸ ਜਿਹੜੀ, ਉਹਦੇ ਥੱਲੇ ਉਹਨਾਂ ਨੂੰ ਲੋਨ ਵੀ ਦੇ ਰਹੇ ਸੀ, ਹੋਰ ਕੀ ਕਰ ਰਹੇ ਸੀ। ਹੁਣ ਮੈਂ ਇਹ ਸਮਝਦਾ ਵੀ ਬਹੁਤ ਵਾਰ ਜਿਹੜੇ ਸਧਾਰਨ ਲੋਕ ਬਿਲਕੁਲ ਜਿਹੜੇ ਕਿਸੇ ਪ੍ਰੋਟੈਸਟ ਤੇ ਚਲੇ ਜਾਂਦੇ ਨੇ, ਜਾਂ ਜਿਨ੍ਹਾਂ ਦਾ ਕਿਸੇ ਸ਼ਹੀਦ ਪਰਿਵਾਰ ਨਾਲ ਹੀ ਦੂਰ ਦੁਰਾਡੇ ਦਾ ਰਿਸ਼ਤਾ ਹੁੰਦਾ ਹੈ, ਉਹਨਾਂ ਦੇ ਤਾਂ ਵੀਜ਼ੇ ਰੋਕੇ ਹੁੰਦੇ ਨੇ, ਉਹਨਾਂ ਨੂੰ ਤਾਂ ਗਿਆਨ ਵੀ ਪੁਲਿਸ ਜਿਹੜੀ ਇਹ ਹੁਣ ਐਸਾ ਕੀ ਹੈ ਕਿ ਜਿਹਦੇ ਥੱਲੇ ਇਸ ਲੈਵਲ ਦਾ ਬੰਦਾ ਰਿਪੁਦਮਨ ਸਿੰਘ ਮਲਿਕ ਵਰਗਾ, ਜਿਹਨੂੰ ਆਲਰੇਡੀ ਪਬਲਿਕ ਔਰ ਕੋਈ ਸੌਫਟ ਟਾਰਗੇਟ ਦੇ ਉੱਤੇ ਕੋਈ ਲਾ ਸੂਟ ਨਹੀਂ ਕੀਤਾ ਇਹਨਾਂ ਨੇ ਕਿ ਭਾਈ ਇਹ ਜਿਹੜੇ ਚਾਰਜ ਨੇ ਇਹ ਝੂਠੇ ਨੇ ਜੀ, ਔਰ ਫਿਰ ਧੜੱਲੇ ਦੇ ਨਾਲ, ਔਰ ਹੁਣ ਉਹਨਾਂ ਦੇ ਇੱਕ ਕਰੀਬੀ ਜਿਨ੍ਹਾਂ ਨੇ ਦਾਅਵਾ ਵੀ ਕੀਤਾ ਵੀ ਉਹ ਦੂਰ ਨੇੜਿਓਂ ਰਿਸ਼ਤੇਦਾਰ ਵੀ ਨੇ, ਕੁਲਬੀਰ ਸਿੰਘ, ਜਿਹੜੇ ਪੰਥਕ ਮੁੱਦਿਆਂ ਤੇ ਵੀ ਆਵਾਜ਼ ਚੁੱਕਦੇ ਨੇ, ਉਹਨਾਂ ਦੀ ਇੱਕ ਵੀਡੀਓ ਜਿਹੜੀ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਹੈ, ਜਿਹਦੇ 'ਚ ਉਹਨਾਂ ਨੇ ਦੱਸਿਆ ਕਿ ਵੀ 84 ਤੋਂ ਬਾਅਦ ਕਿਹੜੇ ਸਾਲ 'ਚ ਲਾਸਟ 1994-95 'ਚ ਵੀ ਜਿਹੜੇ ਮਿਸਟਰ ਮਲਿਕ ਨੇ ਉਹ ਗਏ। ਉਹਨਾਂ ਨੇ ਕਿਹਾ ਜੀ ਮੈਂ ਵੀ ਇਹਨਾਂ ਦੇ ਨਾਲ ਸੀ, ਮੈਂ ਨੌਜਵਾਨ ਸੀ, ਮੈਨੂੰ ਪਤਾ ਨਹੀਂ ਸੀ, ਔਰ ਦਿੱਲੀ ਦੇ ਵਿੱਚ ਜਿੱਥੇ ਸਾਰੀ ਫੋਰਨ ਮਿਨਿਸਟਰੀ ਔਰ ਦੂਜੀ ਹੈ ਉੱਥੇ ਬਾਹਰ ਬਿਠਾ ਕੇ ਸਾਨੂੰ ਕਿੰਨੀ ਦੇਰ ਉਹ ਅੰਦਰ ਹੈ। ਸੋ ਮੈਂ ਇਸ ਵੇਰ ਵਿੱਚ ਜੇ ਨਾ ਵੀ ਜਾਵਾਂ
ਤੇ ਇੱਕ ਆਮ ਬੰਦੇ ਨੂੰ ਸਮਝ ਆਉਂਦੀ ਹੈ ਕਿ ਵੀ ਇਸ ਲੈਵਲ ਦੇ ਉੱਤੇ ਕੋਈ ਬੰਦਾ ਹੈ ਜਿਸ ਦੇ ਉੱਤੇ ਇਵੇਂ ਪਬਲਿਕਲੀ ਰੈਪਿਊਟਡ ਜਰਨਲਿਸਟ ਨੇ ਬਲੇਮ ਕੀਤਾ ਹੋਏ, ਉਹਨਾਂ ਦਾ ਨੇਮ ਕੀਤਾ ਹੋਏ, ਫਿਰ ਟਰਾਇਲ ਚੱਲੇ ਐਜ਼ ਏ ਕਿੰਗ ਪਿਨ 4.5 ਸਾਲ ਬਿਹਾਈਂਡ ਬਾਰਸ ਹੋਣ, ਉਹ ਧੜੱਲੇ ਨਾਲ। ਔਰ ਫਿਰ ਇਕੱਲਾ ਇਹ ਨਹੀਂ ਹੈ, ਕਿਉਂਕਿ ਕੈਨੇਡਾ ਦਾ ਅਮਰੀਕਾ ਨਾਲ ਕੋਈ ਐਗਰੀਮੈਂਟ ਹੈ ਜਿਹਦੇ ਥੱਲੇ ਇਹਨਾਂ ਨੇ ਨੋ ਫਲਾਈ ਲਿਸਟ ਬਣਾਈ ਹੁੰਦੀ ਹੈ ਜੀ, ਔਰ ਉਹ ਅਮਰੀਕਾ 'ਚ ਹੁੰਦੀ ਹੈ। ਹੁਣ ਇਹਨਾਂ ਦਾ ਨਾਂ ਨੋ ਫਲਾਈ ਲਿਸਟ ਦੇ ਵਿੱਚ ਵੀ ਸੀ, ਹੋਰ ਵੀ ਕੈਨੇਡਾ ਦੇ ਨੇ ਸੱਜਣ ਜਿਨ੍ਹਾਂ ਨੂੰ ਤਾਂ ਫਲਾਈ ਨਹੀਂ ਕਰਨ ਦਿੰਦੇ। ਹੁਣ ਵੀਜ਼ਾ ਦੇਣਾ, ਉਹਨਾਂ ਦਾ ਧੜੱਲੇ ਨਾਲ ਜਾਣਾ, ਇਹਦੇ ਬਾਵਜੂਦ ਕਿ ਇੰਨਾ ਵੱਡਾ 329 ਮੁਸਾਫਰਾਂ ਦੇ ਨਾਲ ਜੁੜਿਆ ਉਹ ਕੇਸ ਹੈ, ਔਰ ਨੋ ਫਲਾਈ ਜ਼ੋਨ 'ਚੋਂ ਨਿਕਲ ਜਾਣਾ। ਔਰ ਉਹਨਾਂ ਦੇ ਜਿਹੜੇ ਭਰਾਤਾ ਨੇ, ਉਹਨਾਂ ਦਾ ਇੱਕ ਇੰਟਰਵਿਊ ਟਾਈਮਜ਼ ਆਫ ਇੰਡੀਆ 'ਚ ਹੈ, ਉਹਨਾਂ ਨੇ ਕਿਹਾ ਜੀ ਹਾਂ 에ਅਰ ਕੈਨੇਡਾ ਦੇ ਉੱਤੇ ਜਿਹੜਾ ਉਹ ਨਹੀਂ ਗਏ ਕਿਉਂਕਿ ਉਹ ਨੋ ਫਲਾਈ ਜ਼ੋਨ ਹੈ, ਉਹਦੇ 'ਚੋਂ ਲਾਗੂ ਹੁੰਦਾ। ਉਹਨਾਂ ਨੇ 에ਅਰ ਫਰਾਂਸ ਦੀ ਟਿਕਟ ਲਈ ਔਰ ਉਹਦੇ ਤੇ ਇਹ ਕਿਸ ਕਿਸਮ ਦੇ ਆਰਗੂਮੈਂਟ ਨੇ। ਸੋ ਜ਼ਾਹਿਰ ਤੌਰ ਦੇ ਉੱਤੇ ਕਿਉਂਕਿ ਗੱਲ ਕੱਲੀ ਮਿਸਟਰ ਮਲਕ ਦੀ ਨਹੀਂ ਹੈ, ਪੂਰੇ ਯੂਰਪ 'ਚੋਂ ਵੀ ਹੋਰ ਵੀ ਪ੍ਰੋਮੀਨੈਂਟ ਨਾਂ ਨੇ ਜਿਹੜੇ ਖਾਲਿਸਤਾਨ ਦੀ ਲਹਿਰ ਦੇ ਨਾਲ, ਮੈਂ ਉਹਨਾਂ ਬਾਰੇ ਬਹੁਤੀ ਗੱਲ ਨਹੀਂ ਕਰਨਾ ਚਾਹੁੰਦਾ, ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਹ ਇੱਕ ਜਿਹੜੀ ਲੇਟੈਸਟ ਇੰਡੀਅਨ ਏਜੰਸੀਆਂ ਦਾ ਮੂਵ ਹੈ ਕਿ ਡਾਇਸਪੋਰਾ ਸਿੱਖਾਂ ਦੇ ਵਿੱਚ ਜਿਹੜੀ ਖਾਲਿਸਤਾਨ ਦੀ ਗੱਲ ਹੈ ਉਹਨੂੰ ਡਿਲੂਟ ਕਰਨਾ ਜੀ, ਔਰ ਅੱਗੋਂ ਜਿਹੜੀਆਂ ਕਾਰਵਾਈਆਂ ਨੇ ਖਾਲਿਸਤਾਨ ਦੇ ਅਚੀਵਮੈਂਟ ਦੇ ਲਈ ਜੋ ਡਾਇਸਪੋਰਾ ਸਿੱਖ ਬੜੀ ਆਪਣੇ ਵਿੱਤ ਮੁਤਾਬਕ ਸਿਆਣਪ ਦੇ ਨਾਲ ਅੱਗੇ ਤੋਰ ਰਿਹਾ ਹੈ, ਉਹਨਾਂ ਦੇ ਵਿੱਚ ਰੁਕਾਵਟ ਲਈ ਇਸਤੇਮਾਲ ਕਰਨਾ। ਔਰ ਫਿਰ ਇਹ ਦੱਸਣਾ ਕਿ ਜੀ ਸਭ ਕੁਝ ਨਾਰਮਲ ਹੈ, ਕਿ ਜੀ ਜੋ ਜਾ ਸਕਦਾ ਹੈ ਆ ਸਕਦਾ ਹੈ, ਉਹਦੇ 'ਚ ਕੋਈ ਨਹੀਂ। ਔਰ ਇੱਕ ਵਾਰ ਜਿਹੜਾ ਫਿਰ ਜਾਣ ਨਾਲ ਲੱਗ ਜਾਂਦਾ, ਜੇ ਰਵਿੰਦਰ ਸਿੰਘ ਮਲਕ ਜਾ ਸਕਦੇ ਨੇ ਔਰ ਹੋਰ ਵੀ ਉਹਨਾਂ ਦੇ ਵਿੱਚ ਉਹ ਵੀ ਨੇ ਸੱਜਣ ਜਿਹੜੇ ਕੋਈ ਖਾਲਿਸਤਾਨ ਦੀ ਗਵਰਨਮੈਂਟ ਇਨ ਐਗਜ਼ਾਈਲ ਦੇ ਪ੍ਰੈਜ਼ੀਡੈਂਟ ਸੀ, ਕੋਈ ਗਵਰਨਰ ਜਨਰਲ ਸੀ, ਕੋਈ ਸੈਕਟਰੀ ਜਨਰਲ ਸੀ, ਕੋਈ ਹੋਰ ਅਹੁਦੇ ਸੀ। ਸੋ ਹੋ ਸਕਦਾ, ਮੈਂ ਜਿਵੇਂ ਕਿਹਾ ਵੀ ਪਹਿਲੀ ਕੈਟਾਗਰੀ ਤਾਂ ਉਹੀ ਹੈ ਜਿਹੜੀ ਕੋਇਲ ਦੇ ਆਂਡੇ ਕਾਂ ਦੇ ਵਿੱਚ ਉਹਦੇ ਬਿਲ ਬਤੌਰੀ ਦੇ ਆਲਣੇ 'ਚ ਸੀ ਉਹ ਨਿਕਲੇ। ਇੱਕ ਕੈਟਾਗਰੀ ਉਹ ਹੈ ਜਿਹੜੇ ਲੰਬਾ ਵਕਤ ਤੁਰਦੇ ਤੁਰਦੇ ਥੱਕ ਗਏ, ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਤਾਂ ਕਿਤੇ ਨੇੜੇ ਤੇੜੇ ਨਹੀਂ ਹੈ, ਚਲੋ ਵਾਪਸ ਜਾਓ, ਜਿਹੜੀ ਕਿੱਲਾ 2 ਕਿੱਲੇ ਜ਼ਮੀਨ ਮਾਪਿਓ ਦੀ ਹਿੱਸੇ ਆਉਂਦੀ ਹੈ ਉਹ ਭਰਾਵਾਂ ਨੇ ਅਦਰਵਾਈਜ਼ ਦੇਣਾ ਨੇ, ਕੋਈ ਚਲੋ ਉਹਨਾਂ ਨੂੰ ਹੀ ਕਰੋ, ਬੁਢਾਪਾ ਹੀ ਜਾ ਕੇ ਕੱਟੋ ਉੱਥੇ, ਇੱਥੇ ਜਿੰਨੇ ਪੈਸੇ ਬਣਾਏ ਹੋਏ ਨੇ ਉਹਦੇ ਨਾਲ ਉੱਥੇ ਜਾ ਕੇ ਰਹੋ। ਕੁਛ ਜਿਹੜੇ ਨੇ ਧਾਰਮਿਕ ਬਿਰਤੀ ਵਾਲੇ ਸਮਝਦੇ ਨੇ ਵੀ ਚਲੋ ਹੁਣ ਜਿੰਨਾ ਕਰਨਾ ਸੀ ਕਰ ਲਿਆ, ਜਾ ਕੇ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਕਰੋ ਔਰ ਉੱਥੇ ਆਪਣੀ ਜ਼ਿੰਦਗੀ ਸਮਝ ਆ ਸਕਦਾ। ਮੈਂ ਸਮਝਦਾ ਕਿ ਵੀ ਅਸੀਂ ਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਜਿਹੜੇ ਇਸ ਰਸਤੇ ਤੇ ਜਿਨ੍ਹਾਂ ਨੂੰ ਗੁਰੂ ਨੇ ਤੋਰਿਆ ਉਹਨਾਂ ਦੇ ਕਦਮ ਸਾਬਤ ਰਹਿਣ, ਔਰ ਅਖੀਰਲੇ ਸਾਹ ਤੱਕ ਜਦੋਂ ਹਰ ਕੋਈ ਸਾਬਤ ਨਹੀਂ ਪੁੱਗਦਾ, ਕਿਨੇ ਕਿੱਥੇ ਕਰੈਕ ਹੋ ਜਾਣਾ ਇਹਦੀ ਕੋਈ ਸ਼ਾਦੀ ਨਹੀਂ ਦੇ ਸਕਦਾ। ਪਰ ਘੱਟੋ ਘੱਟ ਜਿਹੜੇ ਲੋਕ ਪਹਿਲੀ ਕੈਟਾਗਰੀ ਤਾਂ ਉਹ ਆਂਡੇ ਜਿਹੜੇ ਨਿਕਲ ਹੀ ਰਹੇ ਨੇ ਉਹਨਾਂ ਨੂੰ ਤਾਂ ਕੀ ਕਹਿਣਾ, ਉਹਨਾਂ ਨੇ ਤਾਂ ਉਹ ਤਾਂ ਗੁਰੂ ਦੇ ਅੱਗੇ ਜਾ ਕੇ ਕੀ ਮੂੰਹ ਦਿਖਾਣਗੇ, ਜਾਂ ਇੱਥੇ ਜਿਹੜਾ ਅਲਟੀਮੇਟਲੀ ਕੌਮ ਦੇ ਸਾਹਮਣੇ ਕੀ ਹੈ। ਲੇਕਿਨ ਮੈਂ ਦੂਸਰੀ ਕੈਟਾਗਰੀ ਦੀ ਗੱਲ ਕਰਦਾ ਹਾਂ, ਜਿਹੜੇ ਲੋਕ ਕਮਜ਼ੋਰ ਹੋਏ ਨੇ ਔਰ ਇਹਦੇ ਵਿੱਚ ਕਿਹੜੇ ਕਿਹੜੇ ਦਲਾਲ ਨੇ, ਕਿਹਨਾਂ ਰਾਹੀਂ ਇਹ ਸਮਝੌਤੇ ਹੋਏ। ਜਦੋਂ ਅਡਵਾਨੀ ਹੋਮ ਮਿਨਿਸਟਰ ਸੀ, ਵਾਜਪਾਈ ਪ੍ਰਾਈਮ ਮਿਨਿਸਟਰ, ਰੁਲਦਾ ਨਾਂ ਦਾ ਰਾਸ਼ਟਰੀ ਸਿੱਖ ਸੰਗਤ ਦਾ ਮੁਖੀ, ਉਹਨੇ ਕਿਵੇਂ ਘੁਸਪੈਠ ਕੀਤੀ ਔਰ ਉਹਦੇ ਵਿੱਚ ਜਿਹੜੇ ਬਹਾਨੇ ਬਣਾਏ ਜਾ ਰਹੇ ਸੀ ਕਿ ਜੀ ਅਸੀਂ ਦਵਿੰਦਰਪਾਲ ਭੁੱਲਰ ਨੂੰ ਛੁਡਾ ਦੇਵਾਂਗੇ, ਜੇਲ੍ਹਾਂ 'ਚ ਬੰਦ ਜਿਹੜੇ ਨੇ ਉਹਨਾਂ ਨੂੰ ਛੁਡਾ ਦੇਵਾਂਗੇ, ਕੁਝ ਜਿਹੜੇ ਨੇ ਉਦੋਂ ਫਾਹ ਲਏ ਸੀ ਉਹਨਾਂ ਨੇ। ਔਰ ਇਹ ਭੀਸ਼ਮ ਅਗਨੀਹੋਤਰੀ ਇੱਥੇ ਐਂਬੈਸਡਰ ਐਟ ਲਾਰਜ ਲਾਇਆ ਹੁੰਦਾ ਸੀ ਅਮਰੀਕਾ ਦੇ ਵਿੱਚ, ਉਹ ਇਹਨੇ ਇੱਥੇ ਆਉਣਾ ਸੀ ਤੇ ਅਸੀਂ ਵੱਡਾ ਪ੍ਰੋਟੈਸਟ ਰੱਖ ਦਿੱਤਾ, ਕਿਉਂਕਿ ਕੈਨੇਡਾ ਦੇ ਵਿੱਚ ਆਲਰੇਡੀ ਵੈਨਕੂਵਰ 'ਚ ਇੱਕ ਵੱਡਾ ਫੰਕਸ਼ਨ ਕਰਕੇ 200-300 ਜਿਹੜੇ ਖਾਲਿਸਤਾਨੀ ਨੇ ਉਹਨਾਂ ਦਾ ਤਾਂ ਸਰੈਂਡਰ ਕੀ ਸੀ, ਡਿਨਰ ਵਿਦ ਐਂਬੈਸਡਰ ਐਟ ਲਾਰਜ, ਡਿਨਰ ਦੇ ਟੇਬਲ ਲੱਗੇ ਹੋਏ ਨੇ, ਇੱਕ ਝੰਡਾ ਤਿਰੰਗਾ ਨਾਲ ਲੱਗਾ ਹੋਇਆ ਔਰ ਇੱਕ ਕੈਨੇਡਾ ਦਾ ਝੰਡਾ ਲੱਗਾ ਹੋਇਆ ਵੀ ਤੁਸੀਂ ਤਿਰੰਗੇ ਥੱਲੇ ਬਹਿ ਕੇ ਹੁਣ ਡਿਨਰ ਖਾ ਰਹੇ ਹੋ। ਉਹ ਲੋਕ ਜਿਹੜੇ ਵੱਡੇ ਵੱਡੇ ਨਾਅਰੇ ਲਾਉਂਦੇ ਸੀ, ਸੋ ਉਹ ਵੀ ਸਰੈਂਡਰ ਲਾਈਨ ਸੀ, ਉਹ ਉਹਨਾਂ ਦੀ ਲਾਈਨ ਲਗਾਤਾਰਤਾ ਨਾਲ ਜਾਰੀ ਹੈ। ਔਰ ਇੰਗਲੈਂਡ ਦੇ ਵਿੱਚ ਡਾਕਟਰ ਜਸਦੇਵ ਰਾਏ ਨਾਂ ਦਾ ਬੰਦਾ ਜਿਹੜਾ ਵੱਡਾ ਦਲਾਲ ਅਜੀਤ ਡੋਵਲ ਦਾ, ਉਹਨੇ ਕਾਫੀ ਰੋਲ ਅਦਾ ਕੀਤਾ ਇੰਗਲੈਂਡ ਦੇ ਵਿੱਚ, ਕਿਵੇਂ ਮੋਦੀ ਦੀ ਵਿਜ਼ਿਟ ਤੋਂ ਪਹਿਲਾਂ ਉਹ ਸਾਰੇ ਇਕੱਠੇ ਕੀਤੇ, ਜਿਨ੍ਹਾਂ ਦੇ ਵਿੱਚੋਂ ਨਿਸ਼ਕਾਮ ਸੇਵਾ ਵਾਲੇ ਵੀ ਨੇ, ਦੂਜੇ ਵੀ ਨੇ, ਹੁਣ ਕਿੰਨਿਆਂ ਕੁ ਦੇ ਨਾਂ ਲਈਏ। ਔਰ ਮੈਨੂੰ ਹਮੇਸ਼ਾ ਹੀ ਮੈਂ ਇਹ ਕਹਿੰਦਾ ਰਿਹਾ ਵੀ ਅਸੀਂ ਇੱਥੇ ਬੈਠ ਕੇ ਐਕਸਪੋਜ਼ ਕਰ ਰਹੇ ਹਾਂ
ਇੰਗਲੈਂਡ ਦੀਆਂ ਜਥੇਬੰਦੀਆਂ ਕਿਉਂ ਨਹੀਂ ਬੋਲਦੀਆਂ? ਜੀ ਤੇ ਉਹ ਜਦੋਂ ਫਿਰ ਜਾਣੇ ਸ਼ੁਰੂ ਹੋਏ ਤੇ ਜਿਨ੍ਹਾਂ ਦੇ ਨਾਂ ਆ ਰਹੇ ਨੇ, ਅਜੇ ਸਾਡੇ ਕੋਲ ਜਾਣਕਾਰੀ ਹੈ ਕਿ ਜਦੋਂ ਨਵਾਂ ਵਰ੍ਹਾ ਸ਼ੁਰੂ ਹੋਣਾ ਜਨਵਰੀ ਫਰਵਰੀ 'ਚ ਇੱਕ ਹੋਰ ਵੱਡਾ ਜਥਾ ਜਾ ਰਿਹਾ ਇਦਾਂ ਦੇ ਜਿਹੜੇ ਨੀਲੇ ਪੀਲੇ ਸੀ। ਜੀ ਹੁਣ ਇਹ ਸਾਰਾ ਉੱਥੇ ਕੋਈ ਨਹੀਂ ਬੋਲਿਆ। ਜਦੋਂ ਪਤਾ ਲੱਗਾ ਵੀ ਉਹ ਵੀ ਗਿਆ ਮੈਂ ਕਿਹਾ ਵੀ ਬੋਲਣਾ ਕਿਹਨੇ ਸੀ? ਉਹ ਤਾਂ ਕਹਿੰਦਾ ਹੋਣਾ ਵੀ ਇਹ ਕਿਉਂ ਨਹੀਂ ਚੁੱਪ ਕਰਦਾ ਵੀ। ਸੋ ਜ਼ਾਰਾ ਤੌਰ ਦੇ ਉੱਤੇ ਔਰ ਇਹੀ ਡਰਾਮਾ ਇਹਨੇ ਜਸਦੇਵ ਰਾਏ ਨੇ ਕੈਨੇਡਾ ਦੇ ਵਿੱਚ ਵੀ ਕਰਨਾ ਸੀ, ਪਰ ਕਿਉਂਕਿ ਬੇਸ਼ੱਕ ਕੈਨੇਡਾ ਦੀ ਹਕੂਮਤ ਨੇ ਮੰਨਿਆ ਨਹੀਂ ਅਦਾਲਤ 'ਚ ਕਿ ਬਈ ਇੰਡੀਅਨ ਏਜੰਸੀਆਂ ਨੇ ਏਅਰ ਇੰਡੀਆ ਦਾ ਡਿਜ਼ਾਸਟਰ ਕਰਵਾਇਆ, ਪਰ ਉਹ ਚੁਕੰਨੇ ਜ਼ਰੂਰ ਨੇ ਕਿ ਵੀ ਇਹ ਕੋਈ ਹੋਰ ਕਾਰਾ ਇਹਨਾਂ ਨੇ ਕਰਨਾ ਬਾਹਰ। ਸੋ ਉਹਨਾਂ ਨੇ ਡਾਕਟਰ ਜਸਦੇਵ ਰਾਏ ਜਿਹੜਾ 18-20 ਵਾਰ ਆ ਚੁੱਕਾ ਸੀ, ਬ੍ਰਿਟਿਸ਼ ਸਿਟੀਜ਼ਨ ਹੈ, ਉਹਦੀ ਕੈਨੇਡਾ ਦਾਖਲੇ ਤੇ ਪਾਬੰਦੀ ਲਾ ਦਿੱਤੀ। ਜੀ ਔਰ ਨਤੀਜੇ ਦੇ ਤੌਰ ਤੇ ਟੋਰਾਂਟੋ ਤੇ ਉਹ ਵੈਨਕੂਵਰ ਔਰ ਦੂਜਾ ਜਥਾ ਤਿਆਰ ਬੈਠਾ ਸੀ ਔਰ ਅਜੀਤ ਡੋਵਲ ਦਾ ਖਾਸ ਬੰਦਾ ਆ ਕੇ ਟੋਰਾਂਟੋ ਸੀ ਰੁਕਿਆ ਹੋਇਆ 3 ਦਿਨ, ਉਹ ਨਾਤੀ ਧੋਤੀ ਰਹਿ ਗਈ, ਨੱਕ ਤੇ ਮੱਖੀ ਬਹਿ ਗਈ, ਉਹ ਕੰਮ ਮੁੱਕ ਗਿਆ। ਸੋ ਇਹ ਬਚਾਅ ਹੋ ਗਿਆ, ਪਰ ਉਹਨਾਂ ਨੇ ਕੋਈ ਹੋਰ ਰਾਹ ਲੱਭ ਲਿਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜੀ ਦੂਜੀ ਕੈਟਾਗਰੀ ਹੈ, ਇਹ ਜੇ ਹਾਰ ਗਏ ਨੇ ਕੋਈ ਗੱਲ ਨਹੀਂ, ਜੀ ਸਦਕੇ ਜਾਣ, ਪਰ ਇਹਨੂੰ ਜਸਟੀਫਾਈ ਨਾ ਕਰ। ਹੁਣ ਜਦੋਂ ਜਾ ਕੇ ਉੱਥੇ ਇੰਟਰਵਿਊ ਦਿੰਦੇ ਨੇ, ਜੀ ਮੀਡੀਆ ਤੇ ਬੈਠੇ ਹੁੰਦੇ ਨੇ ਜਾਂ ਦੂਜੇ, ਤੇ ਬਾਹਰ ਆ ਕੇ ਕਹਿਣਗੇ ਜੀ ਦੇਖੋ ਅਲਟੀਮੇਟਲੀ ਤਾਂ ਗੱਲਬਾਤ ਰਾਹੀਂ ਮਸਲੇ ਹੱਲ ਹੁੰਦੇ ਨੇ। ਉਹ ਤੁਸੀਂ ਗੱਲਬਾਤ ਕੀਤੀ ਹੈ, ਸਰੈਂਡਰ ਕੀਤਾ, ਤੁਹਾਨੂੰ ਕਿਹਨੇ ਗੱਲਬਾਤ ਲਈ ਸੱਦਿਆ? ਜੇ ਤਾਂ ਸੱਚਮੁੱਚ ਇਹ ਨਹੀਂ ਹੈ ਵੀ ਗੱਲਬਾਤ ਹੋ ਨਹੀਂ ਸਕਦੀ ਜਾਂ ਗੱਲਬਾਤ ਕਰਨੀ ਨਹੀਂ ਚਾਹੀਦੀ। ਹੁਣ ਜੇ ਨਾਗਿਆਂ ਨਾਲ 18 ਸਾਲ ਤੋਂ ਗੱਲਬਾਤ ਹੋ ਰਹੀ ਹੈ, ਜਿਹੜੀ ਉਹਨਾਂ ਦੀ ਨਾਗਿਆਂ ਦੀ ਲੀਡਰਸ਼ਿਪ ਬਾਹਰ ਆਫੀਸ਼ੀਅਲ ਗੱਲਬਾਤ ਹੈ, ਉਹਨਾਂ ਦੀ ਲੀਡਰਸ਼ਿਪ ਨਾਲ ਥਾਈਲੈਂਡ 'ਚ ਗੱਲਬਾਤ ਹੋਈ, ਮਲੇਸ਼ੀਆ 'ਚ ਹੋਈ, ਫਿਰ ਜਿਹੜੇ ਬਾਹਰਲੇ ਲੀਡਰ ਨੇ ਉਹਨਾਂ ਨੂੰ ਸੇਫ ਪੈਸੇਜ ਦਿੱਤਾ, ਉਹਨਾਂ ਨੇ ਦਿੱਲੀ 'ਚ ਗੱਲਬਾਤ ਹੋਈ, ਪਰ ਗੱਲਬਾਤ ਸਿਰੇ ਨਹੀਂ ਚੜੀ ਅਜੇ ਵੀ, ਕਿਉਂਕਿ ਉਹ ਆਪਣਾ ਝੰਡਾ ਕਨਸਟੀਟਿਊਸ਼ਨ ਅੱਡ ਚਾਹੁੰਦੇ ਨੇ ਨਾਗਾਲੈਂਡ ਦਾ, ਉਹਨਾਂ ਨੇ ਬਿਲਕੁਲ ਨਹੀਂ ਸਰੈਂਡਰ ਕੀਤਾ। ਹੁਣ ਤੁਹਾਨੂੰ ਕਿਹਨੇ ਆਥੋਰਾਈਜ਼ ਕੀਤਾ ਵੀ ਤੁਸੀਂ ਗੱਲਬਾਤ ਕਰਨੀ ਹੈ? ਤੁਹਾਨੂੰ ਕਿਹੜੇ ਏਜੰਡੇ ਤੇ? ਹਾਂ, ਜੇ ਤਾਂ ਤੁਹਾਨੂੰ ਆਪਣਾ ਵੀਜ਼ਾ ਲੈਣ ਦੇ ਲਈ ਕੋਈ ਡਾਕਟਰ ਰਾਏ ਜਾਂ ਕੋਈ ਰੁਲਦਾ ਜਾਂ ਕੋਈ ਹੋਰ ਇਸ ਕਿਸਮ ਦੇ ਏਜੰਟ ਜਿਹੜੇ ਉਹਨਾਂ ਨੇ ਰੱਖੇ ਹੋਏ ਨੇ, ਉਹਨਾਂ ਨਾਲ ਤੁਸੀਂ ਗੱਲਬਾਤ ਨੂੰ ਜਿਹੜੀ ਹੈ ਉਹ ਗੱਲਬਾਤ ਚੋਂ ਖਾਲਿਸਤਾਨ ਤੁਸੀਂ ਕੱਢ ਲਿਆ, ਤੇ ਇਹ ਗੱਲਬਾਤ ਵੀ ਤੇ ਇਹ ਤੁਹਾਨੂੰ ਹੀ ਮੁਬਾਰਕ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਵੀ ਗੱਲ ਬੜੀ ਸਪਸ਼ਟ ਹੈ। ਔਰ ਇਸ ਨੂੰ ਮੈਨੂੰ ਯਾਦ ਹੈ ਕਿ ਪ੍ਰੋਫੈਸਰ ਦਰਸ਼ਨ ਸਿੰਘ ਜਿਸ ਜ਼ਮਾਨੇ 'ਚ ਅਜੇ ਪੰਥ ਚੋਂ ਉਹਨੂੰ ਨਹੀਂ ਸੀ ਕੱਢਿਆ, ਔਰ ਲਾਸ ਏਂਜਲਸ ਉਹਨਾਂ ਦਾ ਜੁਝਾਰੂ ਜਥੇਬੰਦੀਆਂ ਵੱਲੋਂ ਇਹ ਸੀ ਕਿ ਭਾਈ ਇਹ ਇੱਥੋਂ ਅਕਾਲ ਤਖਤ ਖੁੱਲ੍ਹਾ ਛੱਡ ਕੇ ਦੌੜ ਗਿਆ, ਜ਼ੀਰਕਪੁਰ ਜਾ ਕੇ ਬੈਠ ਗਿਆ ਵੀ ਇਹਨੂੰ ਬਾਹਰ ਜਿਹੜਾ ਉਹ ਨਾ ਸਟੇਜਾਂ ਤੇ ਆਣ ਦਿੱਤਾ ਜਾਏ। ਤੇ ਐਲਏ ਦੇ ਵਿੱਚ ਲੈਂਕਰਸ਼ਮ ਗੁਰਦੁਆਰਾ ਹੈ, ਉੱਥੇ ਮਲਕੀਤ ਸਿੰਘ ਸਿੱਧੂ ਇੰਚਾਰਜ ਹੁੰਦੇ ਸੀ ਗੁਰਦੁਆਰੇ ਦੇ, ਤੇ ਉਹ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਕੋਲ ਠਹਿਰਦਾ ਸੀ। ਤੇ ਮਲਕੀਤ ਸਿੰਘ ਸਿੱਧੂ, ਕਿਉਂਕਿ ਮੈਂ ਵੀ ਅਕਸਰ ਜਾਂਦਾ ਸੀ ਐਲਏ ਦੇ ਦੀਵਾਨਾਂ 'ਚ, ਉਹ ਸਾਨੂੰ ਵੀ ਐਡਮਾਇਰ ਕਰਦਾ ਸੀ। ਤੇ ਉਹ ਜਦੋਂ ਇਹ ਸਾਰਾ ਚੱਲਿਆ ਉੱਥੇ ਹੀ ਉਹਦਾ ਕੀਰਤਨ ਵੀ ਸੀ, ਔਰ ਉੱਥੇ ਸਿੰਘ ਪਹੁੰਚ ਗਏ ਕਿ ਵੀ ਨਹੀਂ ਕਰਨ ਦੇਣਾ। ਤੇ ਉਹਨਾਂ ਨੇ ਮੈਨੂੰ ਮਿਲੇ ਉਹ, ਤੇ ਮੈਨੂੰ ਕਹਿਣ ਲੱਗਿਆ ਜੀ ਮੇਰੇ ਕੋਲ ਵੀ ਆ ਕੇ ਉਹ ਠਹਿਰਦੇ ਨੇ, ਮੈਨੂੰ ਤੁਸੀਂ ਦੱਸ ਤਾਂ ਦਿਓ ਕਿ ਵੀ ਇਹ ਕੀ ਐਸਾ ਇਹਦੀ ਗੱਲ ਹੈ ਕਿ ਜਿਹਦੇ ਥੱਲੇ ਇਹਨਾਂ ਨੂੰ ਬਲੌਕ ਕੀਤਾ ਜੀ। ਮੈਂ ਕਿਹਾ ਜੀ ਇਹ ਤਾਂ ਜੁਝਾਰੂ ਜਥੇਬੰਦੀਆਂ ਹੀ ਜਿਹੜੀਆਂ ਨੇ ਉਹਨਾਂ ਦਾ ਡਿਕਟੇਟ ਹੈ, ਇੱਥੋਂ ਵਾਲਿਆਂ ਨੇ ਤਾਂ ਉਹਨੂੰ ਇੰਪਲੀਮੈਂਟ ਕਰਨਾ। ਪਰ ਮੈਂ ਕਿਹਾ ਜੀ ਮੈਂ ਤੁਹਾਨੂੰ ਇੱਕ ਸਾਦਾ ਜਿਹੀ ਜੇ ਇੱਕ ਉਦਾਹਰਨ ਸਮਝਾ ਦਿਆਂ ਕਿ ਵੀ ਰੀਜ਼ਨ ਕੀ ਹੈ। ਹਾਂ, ਕਹਿੰਦੇ ਦੱਸੋ। ਮੈਂ ਕਿਹਾ ਜੀ ਗੱਲ ਇਹ ਹੈ ਕਿ ਵੀ ਪਰਵਾਨੇ ਦੀ ਗੱਲ ਅਸੀਂ ਅਕਸਰ ਕਰਦੇ ਹੁੰਦੇ ਤਾਂ ਮੌਤ ਨੇ ਭਮੱਕੜ ਜਿਹੜੇ ਰੋਸ਼ਨੀ 'ਚ ਵੱਜ ਕੇ ਉਹੀ ਪਰਵਾਨੇ ਨੇ। ਮੈਂ ਕਿਹਾ ਵੀ ਪਰਵਾਨਿਆਂ ਦੇ ਵਿੱਚ ਇੱਕ ਭੂੰਡ ਆ ਗਿਆ, ਸ਼ਕਲ ਤਾਂ ਉਦਾਂ ਦੀ ਹੁੰਦੀ ਹੈ। ਭੂੰਡ ਉਹਨਾਂ ਨੂੰ ਕਹਿੰਦਾ ਵੀ ਮੈਂ ਵੀ ਪਰਵਾਨਾ, ਤੇ ਉਹਨਾਂ ਨੇ ਕਿਹਾ ਵੀ ਨਹੀਂ ਇਹ ਤੂੰ ਤੇਰੀ ਚਾਲ ਢਾਲ ਤੋਂ ਲੱਗਦਾ ਨਹੀਂ, ਕਿਉਂਕਿ ਜਿਹੜੇ ਮਰਨ ਦੇ ਰਾਹ ਤੁਰੇ ਹੁੰਦੇ ਉਹਨਾਂ ਦੀ ਡਿਫਰੈਂਟ ਹੁੰਦਾ ਹੈ, ਇੱਕ ਹੋਰ ਹੀ ਹੁੰਦਾ। ਉਹ ਕਹਿੰਦਾ ਨਹੀਂ ਮੈਂ ਵੀ ਹਾਂ। ਮੈਂ ਕਿਹਾ ਜੀ ਉਹਨਾਂ ਨੇ ਕਿਹਾ ਵੀ ਅੱਛਾ ਤੂੰ ਐਵੇਂ ਕਰ ਵੀ ਉਹ ਅੱਗ ਬਲਦੀ ਆ ਉਹਦੇ 4 ਗੇੜੇ ਦੇ ਆ, ਤੇ ਆ ਕੇ ਫਿਰ ਅਸੀਂ ਤੈਨੂੰ ਸ਼ਾਮਲ ਕਰ ਲੈਂਦੇ। ਉਹ ਉੱਥੇ ਗਿਆ, ਗੇੜਾ ਦੂਰੋਂ ਹੀ ਦੇ ਕੇ ਵਾਪਸ ਆ ਗਿਆ। ਉਹ ਕਹਿੰਦੇ ਦੇਖ ਤੈਨੂੰ ਅਸੀਂ ਪਹਿਲਾਂ ਹੀ ਕਿਹਾ ਸੀ ਨਾ ਤੂੰ ਸ਼ੱਕੀ ਕਿਰਦਾਰ ਹੈ, ਕਿ ਜੇ ਤੂੰ ਪਰਵਾਨਾ ਹੁੰਦਾ ਤੂੰ ਵਾਪਸ ਥੋੜੀ ਹੋਣਾ, ਉਹਨੇ ਤਾਂ ਮਰਨਾ ਲਾਟ ਦੇ ਉੱਤੇ। ਸੋ ਮੈਂ ਕਿਹਾ ਜੀ ਹੁਣ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਜਥੇਦਾਰ ਬਣਾ ਦਿੱਤਾ, ਐਕਟਿੰਗ ਜਾਂ ਉਹ ਬਣ ਗਏ। ਇਹ ਪਰਵਾਨਿਆਂ ਦੀ ਫੌਜ ਸੀ ਜਿਹੜੇ ਸਿਰ ਦੇਣ ਤੁਰੇ ਹੋਏ ਸੀ, ਜਿਨ੍ਹਾਂ ਨੇ ਕੌਮੀ ਕਾਰ ਆਜ਼ਾਦੀ ਦੇ ਲਈ। ਤੇ ਇਹ ਮੈਂ ਕਿਹਾ ਕਿਰਦਾਰ ਭੂੰਡ ਵਾਲਾ ਸੀ, ਮਰਨਾ ਚਾਹੁੰਦੇ ਨਹੀਂ ਸੀ। ਤੇ ਜਦੋਂ ਮੈਂ ਕਿਹਾ ਉੱਥੇ ਹੀਟ ਹੋਈ ਥੋੜੀ ਜਿਹੀ, ਹਕੂਮਤ ਦਾ ਪ੍ਰੈਸ਼ਰ ਦਬਾਅ ਪਿਆ, ਅਕਾਲ ਤਖਤ ਛੱਡ ਕੇ ਦੌੜ ਗਏ। ਜੁਝਾਰੂਆਂ ਨੇ ਕਿਹਾ ਵੀ ਇਹ ਤਾਂ ਵੈਸੇ ਹੀ ਪਕੌੜੇ ਨੇ, ਇਹਨੂੰ ਨਾ। ਮੈਂ ਕਿਹਾ ਸਮਝ ਆ ਗਈ? ਹਾਂ, ਕਹਿੰਦੇ ਹਾਂ ਸਮਝ ਆ ਗਈ।
ਸੋ ਮੈਂ ਸਮਝਦਾ ਵੀ ਇਹ ਤਾਂ ਗੁਰੂ ਦੀ ਰਹਿਮਤ ਹੁੰਦੀ ਹੈ ਜਦੋਂ ਕਿ ਅਖੀਰਲੇ ਸਾਹ ਤੱਕ ਤੁਹਾਡੀ ਪ੍ਰੀਤ ਪੁੱਗਦੀ ਹੈ ਜੀ। ਔਰ ਇਸ ਨੂੰ ਮਜ਼ਾਕ ਨਾ ਬਣਾਓ। ਬਿਲਕੁਲ। ਕੌਮ ਨਾਲ ਤੁਸੀਂ ਜੋ ਕਰ ਲਿਆ ਜਿਨ੍ਹਾਂ ਨੇ, ਔਰ ਇਹ ਮੈਂ ਐਡਰੈਸ ਉਹਨਾਂ ਨੂੰ ਕਰ ਰਿਹਾ ਜਿਹੜੇ ਤੁਰੇ ਉਹਨਾਂ ਤੇ ਕੋਈ, ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਸਰਕਾਰ ਨਾਲ ਰਲ ਗਏ ਨੇ, ਇਹ ਤਾਂ ਮੈਂ ਇੱਕ ਖਾਸ ਕੈਟਾਗਰੀ ਦੀ ਗੱਲ ਕੀਤੀ ਹੈ। ਬਹੁਤ ਸਾਰੇ ਨੇ ਜਿਨ੍ਹਾਂ ਨੇ ਲੰਬਾ ਵਕਤ ਜਲਾਵਤਨੀ ਤੋਂ ਵੀ ਬੰਦਾ ਅੱਕ ਜਾਂਦਾ ਹੈ, ਹੋ ਸਕਦਾ ਹੈ ਥੱਕ ਗਏ, ਅੱਕ ਗਏ, ਕਈਆਂ ਨੂੰ ਇਹ ਹੀ ਲੱਗਦਾ ਹੈ ਕਿ ਵੀ ਨਹੀਂ ਇਹ ਜਿਹੜੀ ਹੈ ਵੱਡੀ ਮੰਜ਼ਿਲ ਹੈ, ਸਾਡੇ ਸਰ ਕਰਨ ਵਾਲੀ ਨਹੀਂ ਹੈ। ਸੋ ਤੁਸੀਂ ਆਪਣਾ ਜਾਓ, ਔਰ ਆਮ ਲੋਕਾਂ ਬਾਰੇ ਨਹੀਂ ਹੈ, ਆਮ ਲੋਕ ਤਾਂ ਜਿਨ੍ਹਾਂ ਨੇ ਉੱਥੇ ਆਪਣੇ ਕਰਨਾ ਉਹ ਤਾਂ ਜਾਂਦੇ ਆਉਂਦੇ ਨੇ, ਪਰ ਇਹ ਕਲਾਸ ਜਿਹੜੀ ਜਿਨ੍ਹਾਂ ਦੀ 18 18 20 20 25 25 30 30 ਸਾਲ ਜਿਨ੍ਹਾਂ ਦੇ ਉੱਤੇ ਰੋਕ ਸੀ ਜਾਂ ਜਿਹੜੇ ਆਪ ਹੀ ਨਹੀਂ ਸੀ। ਦੇਖੋ ਬਾਗੀ ਜਿਹੜਾ ਹੈ ਉਹਦੇ ਕੋਲ ਕੀ ਚੋਇਸ ਹੁੰਦੀ ਹੈ ਜਦੋਂ ਤੁਸੀਂ ਬਗਾਵਤ ਵੱਲ ਹੁੰਦੇ ਹੋ। ਔਰ ਇੱਕ ਵੱਡੇ ਸਾਡੇ ਸਿਆਸੀ ਆਗੂ ਜਿਹੜੇ ਜੁਝਾਰੂ ਲਹਿਰ ਦੇ ਵੀ ਰਹੇ, ਬੁਢਾਪੇ 'ਚ ਚਲੇ ਗਏ, ਉਹ ਵੀ ਉਸ ਕਿਸਮ ਦਾ, ਤਾਂ ਉਹਨਾਂ ਨੂੰ ਇੰਟਰਵਿਊ ਕੀਤਾ ਹੈ ਹਰਕਮਲਜੀਤ, ਇੱਕ ਇਹਨਾਂ ਦਾ ਇੰਟਰਵਿਊਅਰ ਸੀ ਅਜੀਤ ਹੈ, ਔਰ ਉਹ ਉਹਨਾਂ ਨੂੰ ਪੁੱਛਦਾ ਹੈ ਕਿ ਜੀ ਉੱਥੇ ਵੀ ਤੁਸੀਂ ਰਾਵੀ ਪਾਰ ਵੀ ਰਹੇ, ਉੱਥੇ ਤੁਸੀਂ ਕਿਹਨੂੰ ਕਿਹਨੂੰ ਮਿਲੇ? ਉਹ ਕਹਿੰਦੇ ਜੀ ਨਾ ਮੈਂ ਨਾ ਗਿਆ, ਮੈਂ ਮਿਲਿਆ ਨਹੀਂ, ਹਾਲਾਂ ਨੋਨ ਸੀ ਕਿ ਉੱਥੇ ਕਿੰਨਾ ਵਕਤ ਰਹੇ ਔਰ ਇਸ ਕਿਸਮ ਦਾ। ਤੇ ਉਹਨਾਂ ਨੇ ਪੂਰਾ ਇੰਟਰਵਿਊ ਕਰਕੇ ਅਖੀਰ 'ਚ ਉਹਨੇ ਇੱਕ ਕਮੈਂਟ ਲਿਖਿਆ ਕਿ ਸਫੇਦ ਦਾੜੀ ਤੋਂ ਝਲਕ ਰਿਹਾ ਸਫੇਦ ਝੂਠ, ਇਹ ਦੱਸਣ ਲਈ ਕਾਫੀ ਸੀ ਕਿ ਬਾਗੀ ਦਾ ਘਰ ਪਰਤਣਾ ਕਿੰਨਾ ਔਖਾ ਹੁੰਦਾ ਹੈ। ਹੁਣ ਜਿਹੜਾ ਬਾਗੀ ਹੈ ਜਿਹਨੇ ਹਕੂਮਤ ਤੋਂ ਬਗਾਵਤ ਕੀਤੀ ਹੈ, ਆਪਣਾ ਨੇਸ਼ਨ ਆਪਣਾ ਘਰ ਬਣਾਉਣ ਲਈ ਤੁਰੇ, ਉਹਦੇ 'ਚ ਤਾਂ ਦੋ ਹੀ ਰਸਤੇ ਨੇ, ਜਾਂ ਜਿੱਤ ਹੈ ਵਿਕਟਰੀ ਤੇ ਜਾਂ ਸ਼ਹਾਦਤ। ਤੀਸਰਾ ਤਾਂ ਕੋਈ ਰਸਤਾ ਹੀ ਨਹੀਂ ਹੈ। ਤੀਸਰਾ ਜਿਹੜਾ ਵੀ ਰਸਤਾ ਲੱਭਿਆ ਜਾਂਦਾ ਹੈ ਉਹ ਸਰੈਂਡਰ ਹੀ ਹੈ। ਉਹ ਵੈਦਰ ਤੁਸੀਂ ਲਿਖ ਕੇ ਦਿੱਤਾ, ਕਿਸੇ ਨੂੰ ਦਸਤਖਤ ਕਰਕੇ ਦਿੱਤੇ, ਮੈਂ ਭਾਰਤੀ ਸੰਵਿਧਾਨ ਨੂੰ ਮੰਨਦਾ ਹਾਂ, ਮੈਂ ਮਾਫੀ ਮੰਗਦਾ, ਨਹੀਂ, ਇਹ ਮੈਟਰ ਨਹੀਂ ਕਰਦਾ। ਹੁਣ ਇਹ ਜਿਵੇਂ ਟੋੜਾ ਲੌਂਗੋਵਾਲ ਦੂਜਿਆਂ ਨੇ ਜੂਨ 84 ਵੇਲੇ ਸਰੈਂਡਰ ਕੀਤਾ, ਤੇ ਬਹੁਤੀ ਡਿਬੇਟ ਇਹ ਸੀ ਕਿ ਜੀ ਹੱਥ ਉਹਨਾਂ ਨੇ ਖੜੇ ਨਹੀਂ ਸੀ ਕੀਤੇ ਕਿ ਕੀਤੇ ਸੀਗੇ ਉਹਨਾਂ ਨੇ। ਅਦਰਵਾਈਜ਼ ਜਦੋਂ ਮਿਲਟਰੀ ਦਾ ਹੁੰਦਾ ਹੈ ਜਾਂ ਕਰਫਿਊ ਹੁੰਦਾ ਹੈ ਜਾਂ ਹਮਲਾ ਹੁੰਦਾ ਹੈ, ਜਿਹੜਾ ਹੱਥ ਖੜੇ ਨਹੀਂ ਕਰਦਾ ਇਹਦਾ ਮਤਲਬ ਇਨਐਕਸ਼ਨ ਹੈ, ਉਹ ਮਾਰਿਆ ਜਾਂਦਾ। ਸੋ ਜਦੋਂ ਉਹਨਾਂ ਨੇ ਸਰੈਂਡਰ ਹੀ ਕੀਤਾ, ਵੈਦਰ ਇੱਕ ਹੱਥ ਖੜਾ ਕੀਤਾ, 2 ਫੁੱਟ ਕੀਤਾ ਕਿ 4 ਫੁੱਟ ਕੀਤਾ, ਇਹਦਾ ਮੈਟਰ ਹੀ ਨਹੀਂ ਕਰਦਾ। ਜਿਹੜੇ ਜੂਝਣ ਵਾਲੇ ਸੀ, ਸੰਤ ਭਿੰਡਰਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਉਹਨਾਂ ਸ਼ਹੀਦੀਆਂ ਪਾਈਆਂ, ਬਾਕੀ ਸਰੈਂਡਰ ਵਾਲੇ ਨੇ। ਹੁਣ ਇਹ ਵੀ ਅੱਜ ਦੇ ਕੰਟੈਕਸਟ ਦੇ ਵਿੱਚ ਵੀ, ਭਾਵੇਂ ਤੁਹਾਨੂੰ ਕਿਸੇ ਨੇ ਸੱਦ ਕੇ ਵੀਜ਼ਾ ਦਿੱਤਾ ਹੈ, ਭਾਵੇਂ ਤੁਸੀਂ ਆਪ ਜਾ ਕੇ ਲਿਆ ਜਾਂ ਦੂਜਾ ਲਿਆ, ਜ਼ਾਹਰ ਹੈ ਕਿ ਤੁਸੀਂ ਜਿਹੜਾ ਬਗਾਵਤ ਦਾ ਰਸਤਾ ਹੈ ਜਿਹਦੇ ਥੱਲੇ ਜਿਹੜਾ ਰਾਜ ਕਰੇ ਹੈ, ਇੱਕ ਲੜ ਮਰੇ ਹੈ, ਵਿਚਾਰਲਾ ਦਾ ਰਸਤਾ ਹੀ ਨਹੀਂ ਹੈ। ਜੇ ਤੁਹਾਨੂੰ ਸਮਝੋ ਉਸ ਸਿਸਟਮ ਚੋਂ ਹੁਣ ਕੁਝ ਨਜ਼ਰ ਆਉਣ ਲੱਗ ਗਿਆ, ਔਰ ਮੈਂ ਜਿਵੇਂ ਅੱਜ ਹੀ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਬਾਕੀ ਤਾਂ ਚਲੋ ਗੱਲ ਛੱਡ ਦਿਓ, ਬਈ ਇਹਨਾਂ 35 ਸਾਲਾਂ ਦੇ ਵਿੱਚ, ਜੂਨ 84 ਨੂੰ ਹੀ ਅਸੀਂ ਵਾਟਰਸ਼ੈਡ ਕਹੀਏ ਖਾਲਿਸਤਾਨ ਦੀ ਮੂਵਮੈਂਟ ਦਾ, ਇਹਨਾਂ 35 ਸਾਲਾਂ 'ਚ ਕੋਈ ਸੂਰਜ ਸਾਊਥ ਏਸ਼ੀਆ ਦੇ ਹੋਰਾਈਜ਼ਨ ਤੇ ਅਸਮਾਨਾਂ ਤੇ ਐਸਾ ਨਹੀਂ ਚੜਿਆ ਜਿਹੜਾ ਸਿੱਖਾਂ ਨੂੰ ਇਹ ਦੱਸ ਸਕੇ ਜਾਂ ਜਿਹਨੇ ਦੱਸਿਆ ਹੋਏ ਕਿ ਉੱਥੇ ਸਿੱਖਾਂ ਦੀ ਹਾਲਤ ਬਦਲ ਗਈ ਹੈ, ਹੁਣ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਗੁਜ਼ਾਰਾ ਹੋ ਸਕਦਾ। ਰਾਦਰ ਹਰ ਚੜ੍ਹਦਾ ਸੂਰਜ ਇਸ ਗੱਲ ਦੀ ਯਕੀਨ ਦਹਾਨੀ ਕਰਵਾਉਂਦਾ ਹੈ ਕਿ ਭਾਈ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਬਣਾਏ ਬਿਨਾਂ ਸਿੱਖ ਉੱਥੇ ਨਹੀਂ ਬਚਣਗੇ, ਸਾਡਾ ਹਾਲ ਬੁੱਧ ਧਰਮ ਵਰਗਾ ਹੋਏਗਾ। ਸੋ ਅਸੀਂ ਕਿਸੇ ਦੇ ਨਾਲ ਸਾਡੀ ਕੋਈ ਲਾਗ ਡਾਟ ਨਹੀਂ ਹੈ, ਕਿਸੇ ਦੀ ਜਿਹੜੀ ਹੈ ਕਿਰਦਾਰ ਕੁਸ਼ੀ ਕਰਨ 'ਚ ਅਸੀਂ ਯਕੀਨ ਨਹੀਂ ਰੱਖਦੇ, ਪਰ ਜਿੱਥੇ ਕੌਮ ਦੀ ਗੱਲ ਹੈ, ਜਿਹੜੇ ਲੋਕ ਕੌਮੀ ਕਾਜ਼ ਨੂੰ ਹਾਰਮ ਕਰਨਾ ਚਾਹੁੰਦੇ ਨੇ, ਕੌਮ ਦੇ 1.5 ਲੱਖ ਸ਼ਹੀਦਾਂ ਦੇ ਡੁੱਲੇ ਖੂਨ 'ਚ ਵਪਾਰ ਕਰਨਾ ਚਾਹੁੰਦੇ ਨੇ, ਜਾਂ ਜਿਨ੍ਹਾਂ ਨੇ ਇਸ ਡਗਰ ਤੇ ਤੁਰਦਿਆਂ ਧਰੋਹ ਕੀਤਾ, ਗੁਰੂ ਦੇ ਸਾਹਮਣੇ ਉਹ ਜਵਾਬਦੇਹ ਤਾਂ ਹੋਣਗੇ, ਪਰ ਸਾਡੀ ਕੌਮ ਇਸ ਗੱਲ ਦੇ ਉੱਤੇ ਡਾਇਸਪੋਰਾ ਸਿੱਖ ਜ਼ਰੂਰ ਯਕੀਨ ਰੱਖਣ ਕਿ ਇਹ ਜਿਹੜੀ ਇੱਕ ਗੱਲ ਜਿਹੜੀ ਸੰਤ ਰਾਮ ਉਦਾਸੀ ਦੀਆਂ ਹੀ ਇਹ ਜਿਹੜੀਆਂ ਨੇ 17 ਨੇ ਉਹਨਾਂ ਦੇ ਨਜ਼ਮ ਦੀਆਂ, ਕਿ ਜਿਨ੍ਹਾਂ ਕੰਧ ਸਰਹੰਦ ਦੀ ਤੋੜੀ ਸੀ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬਿਦਾਵਿਆਂ ਤੇ, ਸਿੰਘ ਅਜੇ ਵੀ ਕਈ ਹਜ਼ਾਰ ਜਿਉਂਦੇ। ਇਹ ਤੁਸੀਂ ਜਿਨ੍ਹਾਂ ਨੇ ਬਿਦਾਵਿਆਂ ਤੇ ਅੰਗੂਠੇ ਲਾਏ ਨੇ ਉਹਨਾਂ ਵੱਲ ਨਾ ਦੇਖੋ, ਉਹਨਾਂ ਯੋਧਿਆਂ ਵੱਲ ਦੇਖੋ। ਜਥੇਦਾਰ ਜਗਤਾਰ ਸਿੰਘ ਹਵਾਰਾ ਵਰਗੀ ਸ਼ਖਸੀਅਤ, ਬੇੜੀਆਂ ਦੇ ਵਿੱਚ, ਹੱਥਕੜੀਆਂ ਦੇ ਵਿੱਚ,
ਉਹਨਾਂ ਦੀ ਭਬਕਾਰ ਸੁਣਦੀ ਹੈ। ਉਹ ਠੀਕ ਹੈ, ਜਿਹੜੇ ਥੱਕ ਗਏ ਬੁੱਢੇ ਹੋ ਗਏ ਵੀ ਇੱਥੇ ਅਸੀਂ ਵੀ ਉਸੇ ਸ਼੍ਰੇਣੀ 'ਚ ਹੀ ਹਾਂ। ਜੀ ਲੇਕਿਨ ਜਿਵੇਂ ਉਹ ਹੁੰਦਾ ਹੈ ਕਿ ਸ਼ੇਰ ਬੁੱਢਾ ਹੋ ਜਾਏ, ਉਹ ਭਾਵੇਂ ਸ਼ਿਕਾਰ ਨਾ ਕਰ ਸਕਦਾ ਹੋਏ ਪਰ ਆਪਣੀ ਭਬਕਾਰ ਨਹੀਂ ਛੱਡਦਾ। ਜੀ ਸੋ ਘੱਟੋ ਘੱਟ ਜੇ ਸ਼ੇਰ ਹੋ, ਸ਼ੇਰਾਂ ਦੀ ਕੌਮ ਚ ਆਏ ਹੋ, ਗੁਰੂ ਨੇ ਸਿੰਘ ਤੇ ਕੌਰ ਦਾ ਲਕਬ ਦਿੱਤਾ ਹੈ, ਤੇ ਜਿੰਨੀ ਦੇਰ ਸ਼ਿਕਾਰ ਕੀਤਾ ਚੰਗੀ ਗੱਲ ਹੈ। ਜੇ ਨਹੀਂ ਵੀ ਕਰ ਸਕਦੇ, ਘੱਟੋ ਘੱਟ ਸ਼ੇਰ ਦੀ ਭਬਕਾਰ ਤਾਂ ਰੱਖੋ। ਜੀ ਹੁਣ ਤੁਸੀਂ ਹੋਰ 5-7-10 ਸਾਲ ਆ ਜਾ ਕੇ ਉਹਦੇ ਚੋਂ ਕੀ ਕੱਢ ਲਓ? ਕੀ ਕਰ ਲਓ? ਸੋ ਅਸੀਂ ਤਾਂ ਇਹੀ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਜਿਹੜੇ ਇਸ ਰਸਤੇ ਤੇ ਤੁਰੇ ਹੋਏ ਨੇ ਉਹਨਾਂ ਨੂੰ ਸਤਿਗੁਰੂ ਸਾਬਤ ਕਦਮ ਰੱਖਣ ਔਰ ਆਪਣੀ ਮੰਜ਼ਿਲੇ ਮਕਸੂਦ ਤੱਕ, ਕਿਉਂਕਿ ਜਦੋਂ ਤੁਸੀਂ ਇਸ ਜਨੂਨ ਦੇ ਵਿੱਚ, ਇਸ ਇਸ਼ਕ ਦੇ ਵਿੱਚ ਤੁਰੇ ਹੁੰਦੇ ਹੋ, ਫਿਰ ਤੁਹਾਡਾ ਰਾਹ ਵੀ ਜਿਹੜਾ ਹੈ ਉਹ ਤੁਹਾਡੀ ਮੰਜ਼ਿਲ ਵਾਂਗ ਹੀ ਤੁਹਾਨੂੰ ਇਸ਼ਕ ਦੇਣ ਵਾਲਾ ਹੁੰਦਾ ਹੈ, ਤੁਹਾਨੂੰ ਹੁਲਾਰਾ ਦੇਣ ਵਾਲਾ ਹੁੰਦਾ ਹੈ। ਉਸ ਦੇ ਵਿੱਚ ਕਿਤੇ ਅੱਖ ਝਪਕਣ ਦਾ ਜਿਹੜਾ ਵਕਤ ਨਹੀਂ ਹੁੰਦਾ। ਤੇ ਬਾਕੀ ਜਿਹੜੇ ਸੌ ਜਾਂਦੇ ਨੇ ਔਰ ਉਹਨਾਂ ਬਾਰੇ ਤਾਂ ਕੀ ਕਿਹਾ ਜਾ ਸਕਦਾ ਹੈ, ਹਟ ਗਏ, ਵਿਕ ਗਏ, ਟੁੱਟ ਗਏ। ਤੇ ਭਾਈ ਵੀਰ ਸਿੰਘ ਦੀਆਂ ਲਾਈਨਾਂ ਨਾਲ ਮੈਂ ਇਸ ਨੂੰ ਕਨਕਲੂਡ ਕਰਾਂ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ, ਦਿਨੇ ਰਾਤ ਪਏ ਵਹਿੰਦੇ। ਜਿਨ੍ਹਾਂ ਦੇ ਸੀਨੇ 'ਚ ਖਿੱਚ ਹੈ, ਤੁਰੇ ਰਹਿਣਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।